चुकार अज़हमा हीलते दर बजश्त हलाल अस्त बर्दन व शमशीर दस्त। जुलाई महीने की 14 तरीक है जी, वरा 2025 दिन सोमवार। स्टूडियो ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਸਮੇਂ ਅਨੁਸਾਰ 12:07 ਹੋਏ ਨੇ ਜੀ, ਔਰ ਖਾਲਿਸਤਾਨ ਦੇ ਸਮੇਂ ਅਨੁਸਾਰ ਰਾਤ ਦੇ ਜਿਹੜੇ ਆ ਉਹ 9:37 ਹੋਏ ਨੇ, ਮਾਫ ਕਰਨਾ। ਔਰ ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਨਿਊਯਾਰਕ ਤੋਂ TV 84 ਦੇ ਮਾਧਿਅਮ ਰਾਹੀਂ ਆਪ ਜੀ ਦਾ ਪਸੰਦੀਦਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ। ਸੋ ਆਓ ਗੁਰੂ ਕਲਗੀਧਰ ਪਾਤਸ਼ਾਹ ਦੀ ਫਤਿਹ ਹੋਈ ਜਿਹੜੀ ਬਖਸ਼ੀ ਹੋਈ ਹੈ ਫਤਿਹ ਬੁਲੰਦ ਕਰੀਏ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਇਹ ਪ੍ਰੋਗਰਾਮ ਬੜਾ ਖਾਸ ਹੋਣ ਜਾ ਰਿਹਾ ਜੀ, ਤੇ ਪ੍ਰੋਗਰਾਮ ਤੁਸੀਂ ਤੁਹਾਡਾ ਧੰਨਵਾਦ ਵੀ ਆ, ਤੁਸੀਂ ਸਾਡੇ ਨਾਲ ਹਰੇਕ ਹਫ਼ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਜੁੜਦੇ ਹੋ, ਔਰ ਅਸੀਂ ਤੁਹਾਨੂੰ ਜਿਹੜਾ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੀ ਸਾਂਝ ਪਵਾਉਂਦੇ ਆ, ਔਰ ਆਪਾਂ ਸਿੱਖ ਮਸਲਿਆਂ ਬਾਰੇ, ਪੰਜਾਬ ਦੇ ਮਸਲਿਆਂ ਬਾਰੇ, ਔਰ ਦੁਨੀਆ ਭਰ ਦੇ ਵਿੱਚ ਡਾਇਸਪੋਰਾ ਸਿੱਖਾਂ ਦੇ ਜਿਹੜੇ ਮਸਲੇ ਨੇ ਉਹਨਾਂ ਬਾਰੇ ਗੱਲਬਾਤ ਕਰਦੇ ਆ। ਔਰ ਸਾਡੇ ਨਾਲ ਹਰ ਰੋਜ਼ ਨਵੇਂ ਮਹਿਮਾਨ ਹੁੰਦੇ ਨੇ, ਨਵੇਂ ਵਿਸ਼ੇ ਹੁੰਦੇ ਨੇ, ਔਰ ਅੱਜ ਦਾ ਜਿਹੜਾ ਸਾਡਾ ਵਿਸ਼ਾ ਉਹ ਹੈ ਜੀ ਮੇਰੀ ਪੀਰੀ ਦਾ ਸੰਕਲਪ ਅਤੇ ਖਾੜਕੂ ਸੰਘਰਸ਼। ਸੋ ਇਹ ਗੱਲਬਾਤ ਜਿਹੜੀ ਆ ਸਾਡੀ ਹੋਏਗੀ ਸਰਦਾਰ ਸਰਬਜੀਤ ਸਿੰਘ ਘੁਮਾਣ ਹੋਣਾ ਦੇ ਨਾਲ। ਸਰਬਜੀਤ ਸਿੰਘ ਘੁਮਾਣ ਹੋਣੀ ਰਾਈਟਰ ਨੇ, ਸਿੱਖ ਚਿੰਤਕ ਨੇ, ਔਰ ਜ਼ਿਆਦਾ ਬਹੁਤ ਲੰਮੀ ਜਾਣ ਪਛਾਣ ਦੇ ਮਹਤਾਜ ਨਹੀਂ ਨੇ ਉਹ। ਵੈਸੇ ਵੀ ਜਿਹੜਾ ਇਸੇ ਮੰਚ ਤੋਂ TV 84 ਤੋਂ ਵੀ ਹਰ ਰੋਜ਼ ਆਪਣਾ ਪ੍ਰੋਗਰਾਮ ਵੀ ਇੱਕ ਲੈ ਕੇ ਆਉਂਦੇ ਨੇ, ਪਰ ਅੱਜ ਮੈਂ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਇੱਕ ਖਾਸ ਸ਼ਖਸੀਅਤ ਬਾਰੇ ਔਰ ਓਵਰਆਲ ਖਾੜਕੂ ਸੰਘਰਸ਼ ਬਾਰੇ, ਕਿਉਂਕਿ ਮੀਰੀ ਪੀਰੀ ਦਾ ਜਿਹੜਾ ਸੰਕਲਪ ਹੈ ਉਹਨੂੰ ਜਿਹੜਾ ਸਮੇਂ ਦੁਹਰਾਉਣਾ ਬਹੁਤ ਜ਼ਰੂਰੀ ਹੈ, ਤਾਂ ਕਿ ਸਾਡੀਆਂ ਯਾਦਾਂ ਜਿਹੜੀਆਂ ਉਹ ਤਾਜ਼ੀਆਂ ਰਹਿ ਸਕਣ। ਸੋ ਅਸੀਂ ਅੱਜ ਵਿਸ਼ੇਸ਼ ਤੌਰ ਤੇ ਗੱਲਬਾਤ ਵੀ ਕਰਾਂਗੇ, ਔਰ ਪ੍ਰੋਗਰਾਮ ਜਿਹੜਾ ਅੱਜ ਦਾ ਸਮਰਪਿਤ ਵੀ ਕਰਦੇ ਆ ਸ਼ਹੀਦ ਜਨਰਲ ਲਾਭ ਸਿੰਘ ਉਹਨਾਂ ਨੂੰ, ਜਿਹੜੇ ਖਾੜਕੂ ਸੰਘਰਸ਼ ਦੌਰਾਨ ਆਪਣੀਆਂ ਸੇਵਾਵਾਂ ਦੇ ਕੇ 12 ਜੁਲਾਈ 1988 ਨੂੰ ਜਿਹੜਾ ਉਹ ਸ਼ਹੀਦ ਹੋਏ ਸੀ। ਸੋ ਜਿੱਥੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ, ਸਿਜਦਾ ਕਰਦੇ ਆ, ਉੱਥੇ ਹੀ ਘੁਮਾਣ ਸਾਹਿਬ ਤੋਂ ਜਾਣਾਂਗੇ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੇ ਐਕਸ਼ਨਾਂ ਬਾਰੇ, ਕਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਿੱਖ ਕੌਮ ਦੀ ਜਿਹੜੀ ਸੇਵਾ ਕੀਤੀ ਆ, ਤੇ ਅਖੀਰ ਦੇ ਵਿੱਚ ਆਪਣੇ ਜਿਹੜੇ ਆਖਰੀ ਸਾਹ ਉਹ ਸਿੱਖ ਕੌਮ ਦੀ ਆਜ਼ਾਦੀ ਲਈ ਜੂਝਦਿਆਂ ਹੋਇਆਂ ਸ਼ਹੀਦ ਹੋ ਕੇ ਲਏ ਨੇ। ਸੋ ਅਸੀਂ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਜੀ ਘੁਮਾਣ ਸਾਹਿਬ ਦਾ। ਸਰਦਾਰ ਸਰਬਜੀਤ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ, ਜੀ ਆਇਆਂ ਨੂੰ। ਸੋ ਮੇਰੇ ਵੱਲੋਂ ਤੇ ਮੇਰੇ ਸਰੋਤਿਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਘੁਮਾਣ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਅੱਜ ਅਸੀਂ ਪ੍ਰੋਗਰਾਮ ਨੂੰ ਸਮਰਪਿਤ ਕੀਤਾ ਸ਼ਹੀਦ ਜਨਰਲ ਲਾਭ ਸਿੰਘ ਹੋਣਾ ਦੇ ਉਹਨਾਂ ਦੀ ਸ਼ਹਾਦਤ ਨੂੰ, ਸੋ ਉਹਨਾਂ ਦੇ ਜੀਵਨ ਬਾਰੇ ਜ਼ਰੂਰ ਸਾਡੇ ਜਿਹੜਾ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਸਾਂਝ ਪਾਓ ਜੀ ਕਿ ਕਿਹੋ ਜਿਹਾ ਜੀਵਨ ਰਿਹਾ ਉਹਨਾਂ ਦਾ ਸੰਘਰਸ਼ ਦੇ ਵਿੱਚ। ਸ਼ਹੀਦ ਭਾਈ ਲਾਭ ਸਿੰਘ ਜੀ, ਉਹਨਾਂ ਦਾ ਅਸਲੀ ਨਾਮ ਸਰਦਾਰ ਸੁਖਦੇਵ ਸਿੰਘ, ਤੇ ਛੋਟਾ ਨਾਂ ਪਿੰਡ ਦੇ ਵਿੱਚ ਜਿਵੇਂ ਘਰਾਂ 'ਚ ਆਪਣਾ ਸੁੱਖਾ ਕਹਿ ਦਿੰਦੇ ਸੀ। ਸਰਦਾਰ ਸੁਖਦੇਵ ਸਿੰਘ ਦਾ ਪਿੰਡ ਜਿਹੜਾ ਪੰਜਵੜਾ ਝਬਾਲ ਦੇ ਕੋਲ, ਉਦੋਂ ਜ਼ਿਲ੍ਹਾ ਅੰਮ੍ਰਿਤਸਰ ਸੀ, ਅੱਜ ਕੱਲ੍ਹ ਤਰਨਤਾਰਨ ਜ਼ਿਲ੍ਹਾ ਬਣ ਗਿਆ। ਤੇ ਜੀ ਜਦੋਂ ਜਵਾਨ ਹੋ ਕੇ ਪੁਲਿਸ 'ਚ ਭਰਤੀ ਹੁੰਦੇ ਆ ਤਾਂ ਉੱਥੇ ਪੁਲਿਸ ਦੇ ਮਹਿਕਮੇ ਦੇ ਅੰਦਰ ਰਹਿੰਦਿਆਂ ਹੋਇਆਂ ਉਹਨਾਂ ਨੇ ਕਾਫੀ ਕੁਝ ਇਹੋ ਜਿਹਾ ਮਹਿਸੂਸ ਕੀਤਾ ਜਿਹਦੇ ਕਰਕੇ ਉਹਨਾਂ ਦੇ ਜਿਹੜੇ ਜਜ਼ਬਾਤ ਸੀਗੇ ਉਹ ਬਲੂੰਦਰੇ ਗਏ। ਉਹਨਾਂ ਨੂੰ ਇਹ ਸਾਰਾ ਕੁਝ ਦੇਖ ਕੇ ਅਨਰੈਸਟ ਇੱਕ ਅੰਦਰ ਜਿਹੜੀ ਪੀੜ, ਸੰਤਾਪ ਉਹਨੇ ਟਿਕਣ ਨਹੀਂ ਦਿੱਤਾ। ਤੋ ਇਸ ਮਾਹੌਲ ਦੇ ਵਿੱਚ 82-83 ਵਿੱਚ ਜਦੋਂ ਧਰਮ ਯੁੱਧ ਮੋਰਚਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਟੇਜ ਤੇ ਆਏ ਆ, ਉਦੋਂ ਫਿਰ ਉਹਨਾਂ ਨੇ ਆਪਦੀਆਂ ਸੇਵਾਵਾਂ ਜਿਹੜੀਆਂ ਨੇ ਉਹ, ਕਿਉਂਕਿ ਉਹ ਪਹਿਲਾਂ ਵੀ ਵੈਸੇ ਗੁਪਤ ਰੂਪ ਦੇ ਵਿੱਚ ਇੱਧਰ ਜੁੜ ਗਏ ਸੀ, ਪਰ ਜਦੋਂ ਗੱਲ ਸਾਰਿਆਂ ਦੇ ਸਾਹਮਣੇ ਨੰਗੀ ਹੋਣ ਦਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਮੇਰਾ ਇੱਥੇ ਸਿਸਟਮ ਦੇ ਵਿੱਚ, ਪੁਲਿਸ ਵਿਭਾਗ ਦੇ ਵਿੱਚ ਰਹਿਣਾ ਔਖਾ, ਫਿਰ ਉਹ ਦਰਬਾਰ ਸਾਹਿਬ ਪਹੁੰਚ ਗਏ। ਤੇ ਇੱਥੇ ਜਿਹੜੀਆਂ ਉਸ ਮੌਕੇ ਦੀਆਂ ਕਾਰਵਾਈਆਂ ਸੀਗੀਆਂ, ਜਿਹੜੇ ਦੁਸ਼ਟਾਂ ਨੂੰ ਸੋਧੇ ਲਾਉਣੇ ਸੀ, ਜਾਂ ਜਿਹੜੀਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਲੋਂ ਹੋਰ ਪੰਥਕ ਸਰਗਰਮੀਆਂ ਕਰਨੀਆਂ ਸੀ, ਉਹਨਾਂ ਵਿੱਚ ਆਪਦਾ ਯੋਗਦਾਨ ਪਾਉਣ ਲਈ ਉੱਥੇ ਭਾਈ ਸੁਰਿੰਦਰ ਸਿੰਘ ਸੋਢੀ ਨਾਲ ਤੇ ਹੋਰ ਸਿੰਘਾਂ ਨਾਲ ਰਲ ਕੇ ਉਹਨਾਂ ਨੇ ਇੱਥੇ ਬੜੀ ਵੱਡੀ ਸੇਵਾ ਕੀਤੀ। ਬਹੁਤ ਸਾਰੇ ਇਹੋ ਜਿਹੇ ਕਾਂਡ ਨੇ ਜਿਨ੍ਹਾਂ 'ਚ ਉਹਨਾਂ ਦਾ ਜਿਹੜਾ ਨਾਮ ਆ
ਉਹ ਸਾਰੀ ਸੰਗਤ ਦੇ ਸਾਹਮਣੇ ਹੈ। ਉਪਰੰਤ 1984 ਵਿੱਚ ਉਹ ਇੱਥੋਂ ਦਰਬਾਰ ਸਾਹਿਬ ਚੋਂ ਜਿਵੇਂ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਤੇ ਸਿੰਘਾਂ ਦੇ ਇੱਕ ਵਰਗ ਨੇ, ਇੱਕ ਜਥੇ ਨੇ, ਸਮਝ ਲਓ ਵੀ ਇੱਥੋਂ ਨਿਕਲਣ ਚ ਜਦੋਂ ਹਥਿਆਰ ਨਾ ਰਹੇ ਤੇ ਮੁਕਾਬਲਾ ਸਾਵਾਂ ਨਾ ਰਿਹਾ, ਉਦੋਂ ਜਿਵੇਂ ਬੱਬਰ ਖਾਲਸਾ ਵਾਲੇ ਤੇ ਹੋਰ ਕਈ ਸਿੰਘ ਨਿਕਲੇ, ਉਵੇਂ ਬਹੁਤ ਸਾਰੇ ਸਿੰਘ ਨਿਕਲ ਗਏ ਜਿਨ੍ਹਾਂ ਨੇ ਬਾਅਦ ਵਿੱਚ ਸੰਘਰਸ਼ ਵਿੱਚ ਯੋਗਦਾਨ ਪਾਇਆ, ਘੱਲੂਘਾਰੇ ਮੁੱਖ। ਤੇ ਉਵੇਂ ਹੀ ਬਹੁਤ ਸਾਰੇ ਸਿੰਘ ਜਿਹੜੇ ਸੀਗੇ ਉਹ ਫੜੇ ਗਏ ਤੇ ਉਹ ਜੋਧਪੁਰ ਜਿਹੜੇ ਬਾਅਦ ਚ ਲਿਜਾਏ ਗਏ। ਸੋ ਜਿਹੜਾ ਜਨਰਲ ਲਾਭ ਸਿੰਘ ਹੈ ਜੀ, ਜਾਂ ਭਾਈ ਸੁਖਦੇਵ ਸਿੰਘ, ਇਹਨਾਂ ਦੀ ਮੈਂ ਇਸ ਘਟਨਾ ਮੌਕੇ ਬੜੀ ਦੇਖਦਾ ਇੱਕ ਹਾਲਾਤ ਨੂੰ, ਜਦੋਂ ਵੀ ਪਹਿਲਾਂ ਅੰਦਰੋਂ ਲੜਨ ਵਾਲਿਆਂ ਦੇ ਵਿੱਚ ਪੂਰਾ ਲੜਦੇ ਆ, ਫਿਰ ਉਹ ਨਿਕਲਣ ਦਾ ਯਤਨ ਵੀ ਕਰਦੇ ਆ, ਅਖੀਰ ਉਹ ਇੱਥੇ ਗ੍ਰਿਫਤਾਰ ਹੋ ਜਾਂਦੇ ਆ ਤੇ ਫਿਰ ਜੋਧਪੁਰ ਚਲੇ ਜਾਂਦੇ। ਤੋ ਜੋਧਪੁਰ ਜੇਲ੍ਹ ਦੇ ਵਿੱਚ ਸਿੰਘਾਂ ਦਾ ਜਿਹੜਾ ਆਪਸ ਵਿੱਚ ਹੀ ਉੱਥੇ ਮਾਹੌਲ ਸੀਗਾ, ਉਹਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਵਾਪਰੀਆਂ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਖਾੜਕੂ ਸੰਘਰਸ਼ ਦੇ ਬਹੁਤ ਸਾਰੇ ਇਹੋ ਜਿਹੇ ਐਕਸ਼ਨਾਂ ਦੀ ਨੀਂਹ ਰੱਖੀ ਹੈ, ਜਿਨ੍ਹਾਂ ਨੇ ਅੱਜ ਤੱਕ ਸਾਡੀ ਜਿਹੜੀ ਕੌਮ ਆ ਉਹਦੇ ਵਿੱਚ ਕਈ ਸ਼ੰਕੇ, ਖਦਸ਼ੇ, ਸਵਾਲ ਜਿਹੜੇ ਆ ਉਹ ਖੜੇ ਕਰ ਦਿੱਤੇ ਹੋਏ ਨੇ ਕਿ ਜੇ ਇੰਜ ਨਾ ਹੁੰਦਾ ਤਾਂ ਆਹ ਹੋ ਜਾਣਾ ਸੀ। ਪਰ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਹੁੰਦੀ ਆ, ਸੋ ਉੱਥੇ ਅੰਦਰ ਰਹਿੰਦਿਆਂ ਹੋਇਆਂ ਵੀ, ਜਾਂ ਜਦੋਂ ਅੰਬਾਲੇ ਲਿਆ ਕੇ ਪੁਲਿਸ ਇੰਟਰੋਗੇਸ਼ਨ ਇਹਨਾਂ ਦੀ ਬੜੀ ਸਖਤ ਸੀ, ਹੋਰ ਸਿੰਘ ਵੀ ਸੀਗੇ, ਉਹਨਾਂ ਚੋਂ ਕਈ ਇਸ ਵੇਲੇ ਵੀ ਸਾਡੇ ਭਰਾ ਜਿਉਂਦੇ ਜਾਗਦੇ ਆ, ਹਾਜ਼ਰ ਆ। ਤੋ ਜਦੋਂ ਭਾਈ ਲਾਭ ਸਿੰਘ ਜੋਧਪੁਰ ਜੇਲ੍ਹ ਤੋਂ ਤਰੀਕ ਤੇ ਇੱਥੇ, ਕਿਉਂਕਿ ਜਿਹੜਾ ਲਾਲਾ ਜਗਤ ਨਾਰਾਇਣ ਦਾ ਮੁੰਡਾ ਰਮੇਸ਼ ਆ, ਉਸ ਕਾਂਡ ਦੇ ਵਿੱਚ ਜਲੰਧਰ ਉਹਨਾਂ ਦੀ ਪੇਸ਼ੀ ਚੱਲਦੀ ਸੀ, ਨਾਲ ਉਹਨਾਂ ਦੇ ਸਿੰਘ ਹੋਰ ਵੀ ਸੀਗੇ, ਭਾਈ ਗੁਰਿੰਦਰ ਸਿੰਘ ਭੋਲਾ, ਇੱਕ ਇੱਥੇ ਸਵਰਨਜੀਤ ਸਿੰਘ ਹੁੰਦਾ ਸੀ ਅਲਾਦੀਨਪੁਰ, ਇੱਕ ਆਪਣੇ ਬੋਧੂ, ਦਲਜੀਤ ਸਿੰਘ ਬੋਧੂ, ਅਜਨਾਲੇ ਵਾਲੇ ਪਾਸੇ ਪਿੰਡ ਆ ਉਸ ਭਰਾ ਦਾ। ਤੋ ਇਹ ਸਿੰਘਾਂ ਨੂੰ ਜਦੋਂ ਇੱਥੇ ਤਰੀਕ ਤੇ ਇੱਕ ਵਾਰੀ ਲੈ ਕੇ ਆਂਦਾ ਗਿਆ ਤਾਂ ਸਾਥੀ ਸਿੰਘਾਂ ਨਾਲ ਸਲਾਹ ਮਸ਼ਵਰਾ ਹੋਇਆ ਸੀਗਾ ਤੇ ਜਲੰਧਰ ਕਚਹਿਰੀਆਂ ਚੋਂ ਫਿਰ ਇਹਨਾਂ ਨੂੰ ਰਿਹਾ ਕਰਾ ਲਿਆ ਗਿਆ, ਛੁਡਾ ਲਿਆ ਗਿਆ। ਸਿੰਘਾਂ ਨੇ ਛਾਪਾ ਮਾਰ ਯੁੱਧ ਗਰੀਲਾ ਨੀਤੀ ਅਨੁਸਾਰ ਵਰਤਿਆ ਤੇ ਰਿਹਾਈ ਹੋ। ਉਪਰੰਤ ਫਿਰ ਬੜੀ ਇੱਕ ਗਲਤ ਜੀ ਗੱਲ ਵਾਪਰ ਗਈ ਕਿ ਭਾਈ ਮਨਵੀਰ ਸਿੰਘ ਚਹੇੜੂ, ਜਿਹੜੇ ਇਹਨਾਂ ਦੀ ਗੈਰ ਹਾਜ਼ਰੀ 'ਚ ਜਦੋਂ ਇਹ ਜੋਧਪੁਰ ਸੀ, ਜਿਹੜਾ ਉਸ ਟਾਈਮ ਕੌਮ ਦੀ ਸੇਵਾ, ਜਥੇਬੰਦੀ ਦੀ ਸੇਵਾ ਸੰਭਾਲ ਰਹੇ ਸੀਗੇ, ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਸੀ, ਇਹ ਬਾਹਰ ਆ ਗਏ ਤੇ ਥੋੜੇ ਟਾਈਮ ਬਾਅਦ ਹੀ ਫਿਰ ਜਨਰਲ ਲਾਭ ਸਿੰਘ ਜਿਹੜੇ ਆ, ਉਹਨਾਂ ਦੇ ਆਉਣ ਤੋਂ ਬਾਅਦ 'ਚ ਭਾਈ ਮਨਵੀਰ ਸਿੰਘ ਚਹੇੜੂ ਦੀ ਗ੍ਰਿਫਤਾਰੀ ਹੋ ਗਈ। ਭਾਈ ਮਨਵੀਰ ਸਿੰਘ ਚਹੇੜੂ ਦੀ ਗ੍ਰਿਫਤਾਰੀ ਨਾਲ ਵੀ ਬਹੁਤ ਕੁਝ ਇਹੋ ਜਿਹਾ ਜੁੜ ਗਿਆ ਜਿਹੜਾ ਅੱਜ ਸਾਡੀ ਕੌਮ ਲਈ ਬਹੁਤ ਦੁਖਦਾਈ ਆ, ਜਿਹਦੀ ਕਰਕੇ ਇੱਕ ਬੜਾ ਔਖਾ ਜਾਂ ਗਲਤ ਜਿਹਾ ਘਟਨਾਕ੍ਰਮ ਜਨਮ ਲੈ ਗਿਆ। ਬਾਅਦ ਵਿੱਚ ਇਹ ਸੇਵਾ ਜਿਹੜੀ ਸੀ ਭਾਈ ਮਨਵੀਰ ਸਿੰਘ ਚਹੇੜੂ ਤੋਂ ਬਾਅਦ ਵਿੱਚ ਜਥੇਬੰਦੀ ਦੇ ਮੁਖੀ ਦੀ ਸੇਵਾ, ਕਿਉਂਕਿ ਉਸ ਮੌਕੇ ਜਿਹੜੇ ਸਿੰਘ ਸੀ ਉਹ ਬਹੁਤ ਹੀ ਜ਼ਿਆਦਾ ਸ਼ਿੱਦਤ ਨਾਲ ਕੁਰਬਾਨੀ ਵਾਲੇ ਸਾਰੇ, ਭਾਈ ਮਥਰਾ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਆਪਣੇ ਰਾਜੂ ਹੁਣੀ, ਦੂਜੇ ਭਾਈ ਸੁਖਦੇਵ ਸਿੰਘ ਸੁੱਖਾ, ਜਾਂ ਜਿਹੜਾ ਲੁਧਿਆਣੇ ਵਾਲੇ ਪਾਸਿਓਂ ਇਹ ਭਾਈ ਕੁੱਕੀ ਹੋਣੀ, ਸੁੱਖੀ ਹੋਣੀ, ਤੇ ਇਹ ਸਾਰਾ ਜਿਹੜਾ ਉਸ ਮੌਕੇ ਗਰੁੱਪ ਸੀ, ਇਹਨਾਂ ਦੇ ਵਿੱਚ ਆਪਸੀ ਇਤਫਾਕ, ਪਿਆਰ, ਸਾਰਾ ਕੁਝ ਉਹ ਸੀ ਜਿਹੜਾ ਇੱਕ ਲਹਿਰ ਦੇ ਲਈ ਚਾਹੀਦਾ। ਤੇ ਇਹਨਾਂ ਕੋਲ ਇੱਕ ਬੜਾ ਸੁਲਝਿਆ ਹੋਇਆ, ਬਹੁਤ ਹੀ ਸਤਿਕਾਰਯੋਗ, ਜਿਹਦੀ ਪਰਿਵਾਰਕ ਜਿਹੜੀ ਬੈਕਗਰਾਉਂਡ ਆ ਉਹ ਪੋਲੀਟੀਕਲ ਹੋਣ ਕਰਕੇ ਉਹ ਇਹਨਾਂ ਦੇ ਲਈ ਬੜਾ ਕਾਰਗਰ ਸਾਬਤ ਹੋ ਸਕਿਆ ਸਿੰਘ, ਉਹ ਸੀ ਭਾਈ ਚਰਨਜੀਤ ਸਿੰਘ ਚੰਨੀ, ਜਿਹੜਾ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਸਕਾ ਭਤੀਜਾ ਸੀ। ਤੋ ਇਹ ਸਾਰਿਆਂ ਨੂੰ ਇੱਕ ਤਰੀਕੇ ਨਾਲ ਆਪਸ ਵਿੱਚ ਹੀ ਮਿਲਵਰਤਨ ਕਰਨ ਦਾ ਜਾਂ ਅੱਗੇ ਵਧਣ ਦਾ, ਸੰਘਰਸ਼ ਵਿੱਚ ਵਡਾਰ ਕੇ ਮਾਰਨ ਦਾ ਜਿਹੜਾ ਮੌਕਾ ਮਿਲਿਆ, ਉਹਦੇ ਵਿੱਚ ਘੱਟ ਭਾਵੇਂ ਕੋਈ ਨਹੀਂ, ਪਰ ਅੱਜ ਬਹੁਤ ਸਾਡੇ ਭਰਾਵਾਂ ਨੂੰ ਇਹ ਗੱਲ ਸ਼ਾਇਦ ਨਾ ਉਵੇਂ ਪਤਾ ਹੋਵੇ ਕਿ ਭਾਈ ਚਰਨਜੀਤ ਸਿੰਘ ਚੰਨੀ, ਉਹਨਾਂ ਦੇ ਦਿਮਾਗ ਦਾ ਲੋਹਾ ਬੜਾ ਮੰਨਿਆ ਜਾਂਦਾ ਸੀਗਾ, ਕਿਉਂਕਿ ਉਹ ਸਿਆਸੀ, ਜਦੋਂ ਵੀ ਕੋਈ ਗਰੀਲਾ ਜੰਗ ਹੁੰਦੀ ਆ, ਵਾਰਦਾਤਾਂ ਤਾਂ ਕਰਨੀਆਂ ਹੁੰਦੀਆਂ ਨੇ, ਕਤਲੋਗਾਰਦ, ਖੂਨ ਖਰਾਬਾ, ਖੜੀ ਖਾੜਕੂ ਜੱਦੋ ਜਹਿਦ ਦਾ ਇੱਕ ਹਿੱਸਾ ਹੈ। ਪਰ ਆਪਾਂ ਸੋਚੋ ਵੀ ਜੇਕਰ ਇਹੋ ਜਿਹੀ ਕੋਈ ਵਾਰਦਾਤ ਹੋਵੇ ਜਿਹਦੇ ਸਿਆਸੀ ਅਰਥ ਨਿਕਲਦੇ ਹੋਣ, ਤੇ ਚਾਹੇ ਉਹ 2 ਮਹੀਨਿਆਂ ਬਾਅਦ ਇੱਕ ਵਾਰਦਾਤ ਹੋਵੇ, ਉਹ ਜ਼ਿਆਦਾ ਪ੍ਰਭਾਵਸ਼ਾਲੀ ਆ। ਤੇ ਇਹੋ ਜਿਹੀਆਂ ਬਹੁਤ ਸਾਰੀਆਂ ਵਾਰਦਾਤਾਂ ਜਿਹਦੇ ਕੋਈ ਸਿਆਸੀ ਅਰਥ ਨਾ ਨਿਕਲਦੇ ਹੋਣ,
ਲਹਿਰ ਨੂੰ ਬਲ ਨਾ ਮਿਲਦਾ ਹੋਵੇ, ਉਲਟਾ ਲਹਿਰ ਦੇ ਖਿਲਾਫ ਮਾਹੌਲ ਸਿਰਜ ਜਾ ਰਿਹਾ ਹੋਵੇ, ਉਹਦਾ ਕੋਈ ਹੁੰਦਾ ਨਹੀਂ। ਉਹ ਭਾਈ ਚਰਨਜੀਤ ਸਿੰਘ ਚੰਨੀ ਤੇ ਭਾਈ ਲਾਭ ਸਿੰਘ ਹੁਣੀ ਇਹ ਸਾਰੇ ਉਸ ਤਰੀਕੇ ਦੇ ਖਿਆਲਾਂ ਵਾਲੇ ਸੀਗੇ ਵੀ ਚਾਹੇ 2 ਮਹੀਨੇ ਬਾਅਦ ਹੀ ਕੋਈ ਐਕਸ਼ਨ ਕਰੋ, ਪਰ ਕਰੋ ਉਹ ਜਿਹਦੇ ਨਾਲ ਲਹਿਰ ਨੂੰ ਬਲ ਮਿਲੇ। ਇਸੇ ਕਰਕੇ ਉਦੋਂ ਰਾਜੀਵ ਤੇ ਰਬੈਰੋ ਬਰਨਾਲਾ ਮੁੱਖ ਮੰਤਰੀ ਸੀ, ਉਹ ਸਾਰੇ ਲਾਚਾਰ ਸਾਬਤ ਹੋਏ ਰਬੈਰੋ ਦੇ ਹੁੰਦਿਆਂ। ਇਹ ਲਹਿਰ ਭਾਵੇਂ ਉਹਨੇ ਬੁਲਟ ਫਾਰ ਬੁਲਟ ਦੀ ਗੱਲ ਵੀ ਕੀਤੀ, ਲਹਿਰ ਅੱਗੇ ਵਧਦੀ ਗਈ ਤੇ ਇਹਦੇ ਵਿੱਚ ਜਨਰਲ ਲਾਭ ਸਿੰਘ ਦਾ, ਭਾਈ ਹਰਜਿੰਦਰ ਸਿੰਘ ਜਿੰਦੇ ਦਾ ਜਿੱਥੇ ਗਰੀਲਾ ਸੰਘਰਸ਼ ਦੀਆਂ ਸਰਗਰਮੀਆਂ 'ਚ ਯੋਗਦਾਨ ਆ, ਇੱਕ ਹੋਰ ਸੀਗਾ ਸਮਾਜ ਸੁਧਾਰ ਲਹਿਰ, ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਨੁਕਤੇ ਸਾਹਮਣੇ ਲੈ ਕੇ ਆਂਦੇ। ਉਸ ਮੌਕੇ ਉਹ ਜਿਹੜਾ ਸੰਤ ਸਿਪਾਹੀ ਮੈਗਜ਼ੀਨ ਆ ਉਹਦੇ 'ਚ ਸਾਰਾ ਛਪਿਆ ਕਿ ਇਹਨਾਂ ਦੇ ਦੋਨਾਂ ਭਰਾਵਾਂ ਦੇ ਸਿੰਘਾਂ ਦੇ ਦਸਤਖਤਾਂ ਹੇਠ ਕਿ ਆਹ ਗੱਲਾਂ ਆਪਣੇ ਆਮ ਸੰਗਤ ਨੂੰ ਲਾਗੂ ਕਰਨੀਆਂ ਚਾਹੀਦੀਆਂ। ਸੋ ਇਸ ਮਾਹੌਲ ਦੇ ਵਿੱਚ 1988 ਦੇ ਬਲੈਕ ਥੰਡਰ ਤੇ ਆਉਂਦਿਆਂ ਬਹੁਤ ਕੁਝ ਇਹੋ ਜਿਹਾ ਵਾਪਰਨ ਲੱਗ ਪਿਆ ਸੀ ਜਿਹਦੇ ਨਾਲ ਕੈਕਟਾਂ ਟੌਕਟਾਂ ਤੇ ਮਾੜੇ ਅਨਸਰਾਂ ਦਾ ਬੋਲਬਾਲਾ ਜਿਹੜਾ ਸੀ ਉਹ ਸੰਘਰਸ਼ ਪ੍ਰਤੀ ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਖੜੇ ਹੋ ਰਹੇ ਸੀ। ਇਸ ਸਮੇਂ ਦੌਰਾਨ ਜੁਝਾਰੂ ਲਹਿਰ ਨੂੰ ਇੱਕ ਬਹੁਤ ਵੱਡਾ ਸਵਾਲ ਜਿਹੜਾ ਸੀਗਾ ਉਹ ਸਾਹਮਣਾ ਕਰਨਾ ਪੈ ਰਿਹਾ ਸੀਗਾ ਕਿ SYL ਨਹਿਰ, ਜਿਹਦੇ ਤੋਂ ਕਪੂਰੀ ਨਹਿਰ ਦਾ ਮੋਰਚਾ ਲੱਗਿਆ, ਜਿਹਦੇ ਤੋਂ ਧਰਮਯੁੱਧ ਮੋਰਚਾ ਸ਼ੁਰੂ ਹੋਇਆ, ਜਿਸ ਧਰਮਯੁੱਧ ਮੋਰਚੇ 'ਚ ਘੱਲੂਘਾਰਾ ਵਾਪਰਿਆ, ਫਿਰ ਖਾੜਕੂ ਲਹਿਰ ਚੱਲੀ, ਉਹ ਜਿਹੜੀ SYL ਨਹਿਰ ਸੀ, ਸਤਲੁਜ ਜਮਨਾ ਲਿੰਕ ਨਹਿਰ, ਉਹ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਲੌਂਗੋਵਾਲ ਸਾਹਿਬ ਮੰਨ ਕੇ ਆ ਗਏ ਸੀ। ਤੇ ਉਹ ਨਹਿਰ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਜਿਹੜੀ ਮੰਨੀ ਹੋਈ ਸੀ, ਉਹਦੀ ਪਟਾਈ, ਉਹਦੀ ਸਾਰੀ ਜਿਹੜੀ ਨਹਿਰ ਦੀ ਉਸਾਰੀ ਸਮਝ ਲਓ, ਉਹ ਬਰਨਾਲਾ ਸਰਕਾਰ ਦੇ ਮੌਕੇ ਲਗਾਤਾਰ ਚੱਲ ਰਹੀ ਸੀ। ਜਿੰਨੀ ਨਹਿਰ ਬਣੀ ਆ ਪੰਜਾਬ 'ਚ ਉਹ ਬਰਨਾਲਾ ਸਰਕਾਰ ਮੌਕੇ ਬਣੀ ਆ। ਲੌਂਗੋਵਾਲ ਨੇ ਰਾਜੀਵ ਨਾਲ ਸਮਝੌਤੇ ਮੌਕੇ ਮੰਨ ਲਈ ਸੀ ਗੱਲ। ਇਹ ਹੁਣ ਆਪਣੇ ਆਪ ਦੇ ਵਿੱਚ ਹੀ ਇੱਕ ਗਦਾਰੀ ਵਾਲੀ ਗੱਲ ਸੀਗੀ ਕਿ ਜਦੋਂ ਆਪਾਂ ਦਾ ਮੋਰਚਾ ਹੀ ਪੰਜਾਬ ਨੇ ਇਸ ਗੱਲ ਹੀ ਲਾਇਆ ਸੀਗਾ ਕਿ ਨਹਿਰ ਬਣਾਉਣੀ ਗਲਤ ਆ, ਇੰਦਰਾ ਗਾਂਧੀ ਦੇ ਖਿਲਾਫ ਡਟਿਆ ਸੀ ਪੰਜਾਬ ਪੰਥ। ਤੋਂ ਇਸ ਗੱਲ ਦੇ ਉੱਤੇ ਲੌਂਗੋਵਾਲ ਤੇ ਮਾਰੇ ਜਾਣ ਤੋਂ ਬਾਅਦ ਵੀ ਉਹ ਨਹਿਰ ਬਣੀ ਜਾਵੇ ਤੇ ਖਾੜਕੂ ਸੰਘਰਸ਼ ਦੀਆਂ ਅਸਾਲਟਾਂ ਕਿਸ ਅਰਥ ਨੇ ਜੇ ਨਹਿਰ ਫਿਰ ਵੀ ਬਣੀ ਜਾ ਰਹੀ ਹੈ। ਸੋ ਇਸ ਗੱਲ ਨੂੰ ਮੁੱਖ ਰੱਖ ਕੇ 1988 ਦੇ ਵਿੱਚ ਭਾਈ ਲਾਭ ਸਿੰਘ ਨੇ ਹੋਰ ਸਾਥੀਆਂ ਦੇ ਨਾਲ ਰੋਪੜ ਦੇ ਇਲਾਕੇ 'ਚ ਇੱਕ ਬਹੁਤ ਗੁਰੀਲਾ ਐਕਸ਼ਨ ਕੀਤਾ ਸੀ, ਜਿਹਦੇ ਨਾਲ ਨਹਿਰ ਦਾ ਜਿਹੜਾ ਕੰਮ ਆ ਇੱਕ ਵਾਰੀ ਰੁਕ ਗਿਆ ਸੀ, ਭਾਵੇਂ ਉਹ ਬਾਅਦ 'ਚ ਫਿਰ ਚਾਲੂ ਕਰ ਲਿਆ। ਤੇ ਉਹ ਫਿਰ ਵੱਡਾ ਐਕਸ਼ਨ 1990 ਦੇ ਵਿੱਚ ਬੱਬਰ ਖਾਲਸਾ ਦੇ ਭਾਈ ਬਲਵਿੰਦਰ ਸਿੰਘ ਜਟਾਣੇ ਹੁਣਾਂ ਨੇ ਭਾਈ ਸੁਖਦੇਵ ਸਿੰਘ ਦੀ ਅਗਵਾਈ ਹੇਠ ਕੀਤਾ। ਪਰ ਉਸ ਟਾਈਮ ਭਾਈ ਲਾਭ ਸਿੰਘ ਨੇ 1988 'ਚ ਕੀਤਾ। ਪਰ ਉਦੋਂ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਘੁਸਪੈਠ ਸਰਕਾਰ 'ਚ ਜਿਹੜੀ ਇੱਕ ਸਰਕਾਰ ਦੀ ਘੁਸਪੈਠ ਹੋ ਚੁੱਕੀ ਸੀ ਲਹਿਰ ਦੇ ਵਿੱਚ, ਉਹਦੇ ਕਰਕੇ ਕੁਛ ਇਹੋ ਜਿਹਾ ਘਟਨਾਕ੍ਰਮ ਵਾਪਰਿਆ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਉਹ ਉੱਥੇ ਕਾਬੂ ਆ ਗਏ ਤੇ ਉਹਨਾਂ ਨੂੰ ਫੜ ਕੇ ਉਹਨਾਂ ਦਾ ਮੁਕਾਬਲਾ ਜਿਹੜਾ ਉਹ ਬਣਾ ਦਿੱਤਾ ਗਿਆ। ਇਹ ਜਿਵੇਂ ਕਹਿੰਦੇ ਆ ਹਿਰਾਸਤ ਵਿੱਚ ਕੀਤਾ ਹੋਇਆ ਕਤਲ। ਤੇ ਅੱਜ ਤੱਕ ਇਸ ਕਤਲ ਦੇ ਬਾਰੇ ਜਿੱਥੇ ਇਹ ਗੱਲ ਚੱਲਦੀ ਆ ਕਿ ਇਹ ਹਿਰਾਸਤੀ ਕਤਲ ਆ ਤੇ ਬਹੁਤ ਸਾਰੀਆਂ ਗੱਲਾਂ ਇਸ ਕਤਲ ਨਾਲ ਸੰਬੰਧਿਤ, ਇਸ ਸ਼ਹੀਦੀ ਨਾਲ ਸੰਬੰਧਿਤ ਸਾਡੇ ਪੰਥ 'ਚ ਚੱਲਦੀਆਂ। ਇੱਕ ਗੱਲ ਹੋਰ ਆ ਕਿ ਉਹਨਾਂ ਦੇ ਕੋਲੋਂ ਉਸ ਮੌਕੇ ਕੋਈ ਡਾਕੂਮੈਂਟ, ਕੋਈ ਦਸਤਾਵੇਜ਼ ਕਹਿੰਦੇ ਆ ਬਰਾਮਦ ਹੋਏ। ਅਸਲ ਵਿੱਚ ਇੱਕ ਲਿਖਤੀ ਤੌਰ ਦੇ ਉੱਤੇ ਉਹਨਾਂ ਕੋਲੇ ਲਹਿਰ ਦਾ ਵਿਸ਼ਲੇਸ਼ਣ ਕੀਤਾ ਹੋਇਆ ਜਾਂ ਕਿਸੇ ਤੋਂ ਕਰਵਾਇਆ ਹੋਇਆ ਇੱਕ ਡਾਕੂਮੈਂਟ ਸੀ, ਜਿਹਦੇ ਵਿੱਚ ਲਹਿਰ ਦੇ ਵਿੱਚ ਆ ਰਹੇ ਵਿਗਾੜਾਂ ਬਾਰੇ, ਨਿਘਾਰ ਬਾਰੇ ਜਾਂ ਜਿਹੜੀਆਂ ਨੈਤਿਕ ਪੱਖ ਤੋਂ ਕਮਜ਼ੋਰੀਆਂ ਆ ਸਕਦੀਆਂ ਸੀ, ਉਹਨਾਂ ਦੇ ਬਾਰੇ ਬਹੁਤ ਵਿਸ਼ਾਲਤਾ ਦੇ ਨਾਲ ਸਾਰੇ ਪੱਖਾਂ ਤੋਂ ਲਿਖਤੀ ਤੌਰ ਤੇ ਸੀਗਾ। ਤੇ ਉਹ ਜਦੋਂ ਹੱਥ ਲੱਗਿਆ ਸਟੇਟ ਦੇ ਤਾਂ ਉਹ ਬੜੇ ਇਸ ਗੱਲੋਂ ਕਾਇਲ ਹੋਏ ਕਿ ਜਨਰਲ ਲਾਭ ਸਿੰਘ ਕੱਲਾ ਨਾਂ ਦਾ, ਹਾਲਾਂਕਿ ਉਹ ਪੁਲਿਸ ਦੇ ਮਹਿਕਮੇ 'ਚ ਤਾਂ ਹੇਠਲੇ ਰੈਂਕ ਤੇ ਸਿਪਾਹੀ, ਸੁੱਖਾ ਸਿਪਾਹੀ ਕਹਿ ਲੈਂਦੇ ਸੀ ਉਹਨੂੰ, ਪਰ ਜਿਹੜਾ ਜਨਰਲ ਸੀਗਾ ਵਾਕਿਆ ਹੀ ਜਨਰਲ ਬਣ ਕੇ ਸਾਬਤ ਹੋ ਕੇ ਦਿਖਾਇਆ। ਜਿਹੜਾ ਉਹਦੀ ਸ਼ਹਾਦਤ ਤੋਂ ਬਾਅਦ, ਭਾਈ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਹ ਡਾਕੂਮੈਂਟ ਹੈ, ਉਹ ਇੱਕ ਇਹੋ ਜਿਹੀ ਕਮਾਲ ਦੀ ਗੱਲ ਆ ਕਿ ਜਿਹੜੇ ਅਧਿਕਾਰੀ ਸੀ ਸਰਕਾਰ ਦੇ ਕਰਿੰਦੇ, ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਵਾਕਿਆ ਹੀ ਇਸ ਸ਼ਖਸ ਦੇ ਅੰਦਰ ਆਪਣੀ ਕੌਮ ਪ੍ਰਤੀ, ਆਪਣੇ ਕਾਜ਼ ਪ੍ਰਤੀ ਇੱਕ ਡੈਡੀਕੇਸ਼ਨ, ਇੱਕ ਕਮਿਟਮੈਂਟ ਸੀਗੀ। ਤੇ ਜੇ ਇਹਨੂੰ ਹੋਰ ਮੌਕਾ ਮਿਲਦਾ ਤੇ ਇਹ ਜਿਹੜੇ ਵਿਗਾੜ ਨੇ ਇਹਨਾਂ ਨੂੰ ਦੂਰ ਕਰਨ ਦੇ ਲਈ ਤੇ ਲਹਿਰ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣ ਲਈ ਉਹ ਆਪਣਾ ਯੋਗਦਾਨ ਪਾਉਂਦੇ। ਪਰ ਜੋ ਅਕਾਲ ਪੁਰਖ ਵਾਹਿਗੁਰੂ ਦੀ, ਕਿਉਂਕਿ ਹਰੇਕ ਜੁਝਾਰੂ ਨੂੰ ਪਤਾ ਹੁੰਦਾ
ਜਦੋਂ ਹੱਥ 'ਚ ਵੈਪਨ ਫੜੀਦਾ ਉਸ ਟਾਈਮ ਹੀ ਪਤਾ ਹੁੰਦਾ ਕਿ ਇਹ ਜੂਝਦਿਆਂ ਸ਼ਹੀਦ ਹੋਣ ਦਾ ਇੱਕ ਮੌਕਾ ਕਦੇ ਨਾ ਕਦੇ ਆਉਣਾ। ਤੇ ਇਸੇ ਲੜੀ ਦੇ ਵਿੱਚ ਜਿਹੜੇ ਸਿੰਘ ਸੀਗੇ ਉਹ ਸਾਰੇ ਆਉਂਦੇ ਸੀ। ਤੇ ਭਾਈ ਲਾਭ ਸਿੰਘ ਜਿਹੜੇ ਨੇਗੇ ਫਿਰ ਉਹ 12 ਜੁਲਾਈ 1988 ਨੂੰ ਸਾਨੂੰ ਸਦਾ ਲਈ ਜਿਹੜਾ ਹੈਗਾ ਫਤਿਹ ਪਿਲਾ ਗਏ। ਤੇ ਹਰ ਸਾਲ ਉਹਨਾਂ ਦੀ ਯਾਦ ਵਿੱਚ ਇੱਥੇ ਪੰਜਵੜ ਪਿੰਡ ਦੇ ਵਿੱਚ ਸ਼ਹੀਦੀ ਦਿਹਾੜਾ ਹੁੰਦਾ। ਅਸੀਂ ਪਰਸੋਂ ਵੀ ਉਹਨਾਂ ਦੀ ਯਾਦ ਵਿੱਚ ਇੱਥੇ ਸੰਗਤਾਂ ਜੁੜੀਆਂ ਸੀਗੀਆਂ। ਤੇ ਉਹਨਾਂ ਤੋਂ ਬਾਅਦ ਵਿੱਚ ਜਥੇਬੰਦੀ ਦੀ ਕਮਾਂਡ ਪਹਿਲਾਂ ਤਾਂ ਭਾਈ ਅਮਰਜੀਤ ਸਿੰਘ ਸੁਲਤਾਨਵਿੰਡ ਕੋਲ ਰਹੀ ਆ। ਬਾਅਦ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਪਿਛਲੇ ਸਾਲ 2 ਸਾਲ ਪਹਿਲਾਂ ਆਪਣੇ ਉੱਥੇ ਲਾਹੌਰ 'ਚ ਚੜ੍ਹਾਈ ਕਰ ਗਏ, ਸ਼ਹੀਦੀ ਪਾ ਗਏ। ਤੋਂ ਭਾਈ ਪਰਮਜੀਤ ਸਿੰਘ ਪੰਜਵੜ ਨੇ ਇੱਥੇ ਇੱਕ ਸੁਨੇਹੇ ਦੇ ਰੂਪ 'ਚ ਇੱਕ ਗੱਲ ਕਹੀ ਸੀ ਕਿ ਸਿੱਖ ਸੰਘਰਸ਼ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਯੋਗਦਾਨ ਪਾਇਆ ਉਹਨਾਂ ਬਾਰੇ ਜ਼ਰੂਰ ਕੁਝ ਹੋਣਾ ਚਾਹੀਦਾ। ਉਹ ਹਰ ਸਾਲ ਪਿਛਲੇ ਸਾਲ ਵੀ ਉਹਨਾਂ ਦੀ ਜਿਹੜੀ ਸ਼ਹੀਦੀ ਦਿਹਾੜੇ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਪ੍ਰੇਰਨਾ ਸਦਕਾ ਜਿਹੜੀ ਕਿਤਾਬ ਆ ਕੌਰਨਾਮਾ ਭਾਗ ਪਹਿਲਾ ਪਿਛਲੇ ਸਾਲ ਹੋਇਆ ਸੀ, ਇਸ ਵਾਰ ਕੌਰਨਾਮਾ ਭਾਗ ਦੂਜਾ, ਜਿਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਸਿੰਘਣੀਆਂ ਨੇ, ਬੀਬੀਆਂ ਨੇ, ਮਾਈਆਂ ਨੇ, ਭੈਣਾਂ ਨੇ, ਧੀਆਂ ਨੇ ਯੋਗਦਾਨ ਪਾਇਆ ਉਹ ਸਾਰਾ ਇਤਿਹਾਸ ਹੁੰਦਾ। ਤੇ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰ ਪਹੁੰਚਦੇ ਆ ਤੇ ਸਾਡੀਆਂ ਜਿਹੜੀਆਂ ਸਿੱਖ ਸੰਘਰਸ਼ ਨਾਲ ਜਥੇਬੰਦੀਆਂ ਸੰਬੰਧਿਤ ਆ ਉਹਨਾਂ ਦੇ ਆਗੂ ਸੱਜਣ ਪਹੁੰਚਦੇ ਆ, ਚਰਚਾ ਹੁੰਦੀ ਹੈ। ਤੋ ਇਹ ਭਾਈ ਲਾਭ ਸਿੰਘ ਜੀ ਇੱਕ ਇਹੋ ਜਿਹੀ ਬੇਮਿਸਾਲ ਜਿਹੜੀ ਕੁਰਬਾਨੀ ਆ ਖਾਲਸਾ ਪੰਥ ਨੂੰ ਦੇਣ ਆ। ਉਸ ਪਿੰਡ ਦਾ ਜਿਹੜਾ ਉੱਥੇ ਅਸੀਂ ਜਦੋਂ ਸਟੇਜ ਲਾਉਂਦੇ ਆ ਨਾ, ਉੱਥੇ ਇੱਕ ਬਹੁਤ ਵੱਡੀ ਫਲੈਕਸ ਦੇ ਉੱਤੇ ਸਾਰਾ ਇਤਿਹਾਸ ਲਿਖਿਆ ਹੁੰਦਾ। ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਆ ਪੜ੍ਹ ਕੇ ਕਿ ਇਸ ਪਿੰਡ ਦੇ ਵਿੱਚੋਂ ਪਿਛਲੀਆਂ 3 ਸਦੀਆਂ ਦਾ ਜਿਹੜਾ ਇਤਿਹਾਸ ਆ ਬਾਬਾ ਬੰਦਾ ਸਿੰਘ ਬਹਾਦਰ ਤੋਂ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਉਂਦੇ ਆ ਨਾ 10ਵੇਂ ਪਾਤਸ਼ਾਹ ਕੋਲੋਂ, ਉਦੋਂ ਜਿਹੜੇ ਮਾਝੇ ਤੋਂ ਸਿੰਘ ਗਏ ਸੀਗੇ ਉਹਨਾਂ ਨਾਲ ਰਲ ਕੇ ਜਿਨ੍ਹਾਂ ਨੇ ਸਰਹੰਦ ਫਤਿਹ ਕੀਤੀ ਹੈ, ਉਦੋਂ ਵੀ ਪੰਜਵੜ ਪਿੰਡ ਤੋਂ ਜਥਾ ਗਿਆ, ਉਦੋਂ ਵੀ ਜਥੇਦਾਰ ਉਹਨਾਂ ਦਾ ਨਾਮ ਉੱਥੇ ਲਿਖਿਆ ਹੋਇਆ। ਫਿਰ ਅੱਡ-ਅੱਡ ਮੌਕਿਆਂ ਤੇ ਕਿਹੜੇ-ਕਿਹੜੇ ਜਥੇਦਾਰਾਂ ਨੇ ਇਸ ਪਿੰਡ ਤੋਂ ਆਪਣਾ ਜਿਹੜਾ ਕੌਮ ਦੀ ਸੇਵਾ 'ਚ ਯੋਗਦਾਨ ਪਾਇਆ। ਤੇ ਉਸ ਲੜੀ ਦੇ ਵਿੱਚ ਹੀ ਭਾਈ ਲਾਭ ਸਿੰਘ ਦਾ, ਭਾਈ ਸੁਖਦੇਵ ਸਿੰਘ ਉਰਫ ਭਾਈ ਲਾਭ ਸਿੰਘ, ਉਹਨਾਂ ਦਾ ਨਾਂ ਜਿਹੜਾ ਹੈਗਾ ਇਤਿਹਾਸ ਵਿੱਚ ਦਰਜ ਹੋ ਚੁੱਕਿਆ ਜੀ। ਜੀ ਬਿਲਕੁਲ। ਸੋ ਇਹੀ ਗੱਲ ਆ ਆਪਣਾ ਘਮਾਣ ਸਾਹਿਬ, ਇਸੇ ਕਰਕੇ ਅਸੀਂ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਆ ਇਹਦਾ ਵਿਸ਼ਾ ਵੀ ਇਹੀ ਚੁਣਿਆ ਕਿ ਜਿਹੜਾ ਮੀਰੀ ਪੀਰੀ ਦਾ ਸੁਮੇਲ ਖਾੜਕੂ ਸੰਘਰਸ਼, ਕਿਉਂਕਿ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਦਰਸ਼ਕ ਨੇ, ਸਰੋਤੇ ਨੇ, ਜਾਂ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਗਏ ਕਿਸੇ ਤਰ੍ਹਾਂ, ਜਿਨ੍ਹਾਂ ਨੂੰ ਪਤਾ ਨਹੀਂ, ਜਾਂ ਫਿਰ ਸੰਘਰਸ਼ ਤੋਂ ਬਾਅਦ ਦੇ ਸਾਡੇ ਜਿਹੜੇ ਨੌਜਵਾਨ ਸਿੰਘ ਸਿੰਘਣੀਆਂ ਜਿਹੜੇ ਬਾਅਦ ਦੇ ਪੈਦਾ ਹੋਏ ਆ, ਕਈ ਵਾਰੀ ਉਹਨਾਂ ਨੂੰ ਗੁੰਮਰਾਹ ਜਿਹਾ ਕਰ ਦਿੱਤਾ ਜਾਂਦਾ ਵੀ ਜਿਹੜਾ ਸਿੱਖ ਖਾੜਕੂ ਸੰਘਰਸ਼ ਆ ਉਹ ਸ਼ਾਇਦ ਇੱਕ ਪਾਣੀ ਦੇ ਬੁਲਬੁਲੇ ਵਾਂਗੂ ਉੱਭਰਿਆ ਤੇ ਫਟ ਗਿਆ, ਜਿਹਦਾ ਸਿਰਫ ਇੱਕੋ ਹੀ ਮਕਸਦ ਸੀ ਵੀ ਜਿਹੜਾ ਦਰਬਾਰ ਸਾਹਿਬ ਤੇ ਅਟੈਕ, ਕਿਉਂਕਿ ਇਹ ਬੜੀ ਬਣਾ ਕੇ ਨਾ ਦਿਮਾਗ ਦੇ ਵਿੱਚ ਉਹਨਾਂ ਦੇ ਗੱਲ ਪਾਈ ਗਈ ਆ ਵੀ ਨਹੀਂ ਜੀ ਖਾੜਕੂ ਸੰਘਰਸ਼ ਜਿਹੜਾ ਉਹ ਤਾਂ ਇਕੱਲਾ ਦਰਬਾਰ ਸਾਹਿਬ ਤੇ ਅਟੈਕ ਦੇ ਰੋਹ ਦੇ ਵਿੱਚੋਂ ਨਿਕਲੀ ਹੋਈ ਗੱਲ ਸੀ, ਇਹਦੇ ਨਾਲ ਕੋਈ ਹੋਰ ਕੋਈ ਵੱਡੀ ਏਦਾਂ ਦੀ ਗੱਲ ਨਹੀਂ ਸੀ ਖਾਲਿਸਤਾਨ ਵਾਲੀ ਜਾਂ ਕੁਛ ਆ। ਉਹ ਤਾਂ ਕੁਛ ਬੰਦੇ ਜਜ਼ਬਾਤੀ ਹੋ ਕੇ ਇੱਧਰ ਨੂੰ ਤੁਰੇ ਸੀ। ਸੋ ਇਸੇ ਕਰਕੇ ਜਿਹੜਾ ਇਹ ਅਸੀਂ ਦੱਸਣਾ ਚਾਹ ਰਹੇ ਹਾਂ ਕਿ ਤੁਸੀਂ ਵੀ ਥੋੜਾ ਜਿਹਾ ਇਹਦੇ ਤੇ ਚਾਨਣ ਪਾਓ ਕਿ ਖਾੜਕੂ ਸੰਘਰਸ਼, ਕਿਉਂਕਿ ਤੁਸੀਂ ਜਿਹੜਾ ਜਨਰਲ ਲਾਭ ਸਿੰਘ ਹੋਣਾ ਦੇ ਜੀਵਨ ਦੇ ਵਿੱਚੋਂ ਵੀ ਉਸ ਦਸਤਾਵੇਜ਼ ਦੀ ਗੱਲ ਕੀਤੀ ਹੈ ਜਿਹੜੀ ਸਮਾਜ ਦੇ ਵਿੱਚ ਸੁਧਾਰਾਂ ਦੀ ਗੱਲ ਕਰਦੀ ਸੀ, ਔਰ ਦੁਸ਼ਮਣ ਵੀ ਹੈਰਾਨ ਸੀ ਵੀ ਇਹੋ ਜਿਹੇ ਦਿਮਾਗ ਦੇ ਬੰਦੇ ਜਿਹੜੇ ਸੰਘਰਸ਼ ਨੂੰ ਲੀਡ ਕਰ ਰਹੇ ਆ। ਸੋ ਹੋਰ ਆਪਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਆਪਣੀ ਯੰਗ ਜਨਰੇਸ਼ਨ ਨੂੰ ਦੱਸ ਸਕਦੇ ਆ ਕਿ ਜਿਹੜਾ ਖਾੜਕੂ ਸੰਘਰਸ਼ ਆ ਉਹ ਮੀਰੀ ਪੀਰੀ ਦਾ ਸੁਮੇਲ ਕਿਵੇਂ ਸੀ? ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਆ, ਜਿਵੇਂ ਹੋਰ ਸਾਨੂੰ ਸਾਡੇ ਸਾਰੇ ਭਰਾਵਾਂ ਨੂੰ ਹੈਗਾ, ਕਿ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਖਾਲਿਸਤਾਨ ਨਾਲ ਜਾਂ ਖਾੜਕੂ ਸੰਘਰਸ਼ ਨਾਲ ਉਵੇਂ ਇਤਫਾਕ ਨਹੀਂ ਰੱਖਦਾ ਜਿਵੇਂ ਰੱਖਣਾ ਚਾਹੀਦਾ। ਪਰ ਮੈਂ ਉਹਨਾਂ ਨੂੰ ਬਿਲਕੁਲ ਦੋਸ਼ੀ ਨਹੀਂ ਮੰਨਦਾ। ਮੈਂ ਸਾਨੂੰ ਆਪਦੇ ਆਪ ਨੂੰ, ਸਾਡੀ ਲਹਿਰ ਨਾਲ ਜੁੜੇ ਹੋਏ ਸਾਡੇ ਸਾਰੇ ਸੱਜਣਾਂ ਨੂੰ, ਖਾਲਿਸਤਾਨੀ ਸੰਘਰਸ਼ ਨੂੰ ਮੈਂ ਮੰਨਦਾ ਕਿ ਸਾਡੀ ਘਾਟ ਆ, ਔਰ ਮੈਂ ਇਹ ਸਾਰਿਆਂ ਤੋਂ ਮਾਫੀ ਮੰਗਦਾ, ਉਹਨਾਂ ਸਾਰਿਆਂ ਤੋਂ, ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕੇ, ਅਸੀਂ ਤੁਹਾਨੂੰ ਸਮਝਾ ਨਹੀਂ ਸਕੇ, ਤੇ ਅਸੀਂ ਕਈ ਵਾਰੀ ਤਲਖ ਹੋ ਕੇ ਜਾਂ ਮਾੜਾ ਬੋਲ ਪੈਂਦੇ ਆ, ਜਾਂ ਸਾਡੀਆਂ ਇਹ ਘਾਟਾਂ ਨੇਗੀਆਂ ਕਿ ਅਸੀਂ ਤੁਹਾਨੂੰ ਸਮਝਾਉਣਾ ਸੀ, ਦੱਸਣਾ ਸੀ। ਇਹ ਉਵੇਂ ਦੀ ਗੱਲ ਆ ਜਿਵੇਂ ਕੋਈ ਨਿਆਣਾ ਸਕੂਲ ਨੂੰ ਆਪਾਂ ਭੇਜਣ ਲੱਗਦੇ ਆ ਤੇ ਉਹ ਕਈ ਵਾਰੀ ਅੜ ਜਾਂਦਾ ਕਿ ਮੈਂ ਨਹੀਂ ਜਾਣਾ ਜੀ, ਤੇ ਉਹ ਉਸ ਟਾਈਮ ਉਹਨੂੰ ਲਾਲਚ ਦੇ ਕੇ ਜਾਂ ਪਿਆਰ ਨਾਲ ਜਿਵੇਂ ਮਰਜੀ ਉਹਦੇ ਗੱਲ ਪੱਲੇ ਪਾਉਣੀ ਹੁੰਦੀ ਆ, ਕਿਉਂਕਿ ਜਦੋਂ ਉਹ ਬੱਚਾ ਵੱਡਾ ਹੋ ਕੇ
ਜ਼ਿੰਦਗੀ ਦੇ ਵਿੱਚ ਕਿਸੇ ਵੱਡੇ ਮੁਕਾਮ ਤੇ ਪਹੁੰਚਦਾ, ਉਦੋਂ ਫਿਰ ਉਹ ਚੇਤੇ ਕਰਕੇ ਇਸ ਗੱਲ ਨੂੰ ਬਈ ਮੈਨੂੰ ਚਾਚੇ ਹੁਣਾਂ ਨੇ, ਭੂਆ ਜੀ ਹੁਣਾਂ ਨੇ ਕਿਵੇਂ ਮੈਨੂੰ ਪ੍ਰੇਰਨਾ ਦੇ ਦੇ ਕੇ ਸਕੂਲ ਜਾਣਾ ਭੇਜਿਆ ਮੈਨੂੰ, ਤੇ ਅੱਜ ਮੈਂ ਕਿਸੇ ਮੁਕਾਮ ਤੇ, ਉਦੋਂ ਉਹਨੂੰ ਲੱਗਦਾ। ਇਵੇਂ ਹੀ ਸਾਡੇ ਜਿਹੜੇ ਕੌਮ ਦੇ ਭਰਾ ਸਿੱਖ ਸੰਘਰਸ਼ ਨਾਲ ਬੇਇਤਫਾਕੀ ਰੱਖਦੇ ਆ ਨਾ, ਇਹ ਸਾਡੀ ਗਲਤੀ ਆ ਜਾਂ ਸਾਡੀ ਕਮਜ਼ੋਰੀ ਆ ਕਿ ਅਸੀਂ ਉਹਨਾਂ ਨੂੰ ਦੱਸ ਨਹੀਂ ਸਕੇ ਵੀ ਅਸਲੀਅਤ ਕੀ ਆ, ਹਕੀਕਤ ਕੀ ਆ। ਦੂਜੇ ਪਾਸੇ ਇੰਡੀਅਨ ਸਟੇਟ ਕੋਲੇ ਇਸ ਕੰਮ ਲਈ ਅਰਬਾਂ ਖਰਬਾਂ ਰੁਪਈਏ ਨੇ, ਉਹ ਸਾਡੀ ਕੌਮ ਦੇ ਵਿੱਚੋਂ ਸਾਡੇ ਨਾਲੋਂ ਵਧੀਆ ਸ਼ਕਲਾਂ ਸੂਰਤਾਂ ਵਾਲੇ, ਪੱਗਾਂ ਦਾੜੇ ਵਾਲੇ ਬੰਦਿਆਂ ਨੂੰ ਖਰੀਦ ਕੇ ਉਹਨਾਂ ਤੋਂ ਉਹ ਸਾਰੀ ਗੱਲ ਜਿਹੜੀ ਹੈਗੀ ਆ ਜਦੋਂ ਪੇਸ਼ ਕਰਾਉਂਦੇ ਆ ਤਾਂ ਕਈ ਸਾਡੇ ਬੰਦੇ ਜਿਹੜੇ ਆ ਉਹ ਭਰਮ ਚ ਪੈ ਜਾਂਦੇ ਆ। ਸਟੇਟ ਕੋਲੇ ਤਾਂ ਇੰਨੀ ਜ਼ਿਆਦਾ ਪਾਵਰ ਆ ਵੀ ਉਹ ਕਈ ਖਾਲਿਸਤਾਨੀ ਸੰਘਰਸ਼ ਵਿੱਚ ਵਿਚਰੇ ਹੋਏ ਬੰਦਿਆਂ ਨੂੰ, ਜਿਹੜੇ ਕੈਟ ਟਾਊਟ ਆਪਾਂ ਕਹਿ ਲਓ, ਜਾਂ ਵਿਕ ਗਏ, ਝੁਕ ਗਏ, ਲਿਪ ਗਏ, ਕਮਜ਼ੋਰੀ ਦਿਖਾ ਗਏ, ਅੱਖਰ ਜਿਹੜਾ ਮਰਜ਼ੀ ਵਰਤ ਲਓ, ਸਾਡੀ ਲਹਿਰ ਦਾ ਹਿੱਸਾ ਰਹੇ ਬੰਦੇ ਵੀ ਜਦੋਂ ਉਸ ਲਹਿਰ ਦੇ ਉਲਟ ਬੋਲਦੇ ਆ ਤਾਂ ਆਮ ਭਰਾਵਾਂ ਨੂੰ, ਸੰਗਤ ਨੂੰ ਉਹ ਜਿਹੜਾ ਉਹ ਚ ਭੁਲੇਖਾ ਪੈ ਜਾਣਾ ਸੁਭਾਵਿਕ। ਪਰ ਜਿਹੜੀ ਮੈਂ ਇਸ ਗੱਲ ਬਾਰੇ ਜਦੋਂ ਸੋਚਦਾ ਕਿ ਕਿਸੇ ਵੀ ਸਿੱਖ ਨੂੰ ਕੋਈ ਦੂਜਾ ਸਿੱਖ ਜੇ ਸਮਝਾਉਣ ਕੇ ਕਵੇ ਵੀ ਮੈਂ ਸਮਝਾਵਾਂਗਾ ਤੇ ਇਹ ਖਾਲਿਸਤਾਨੀ ਬਣ ਜੂ, ਏਦਾਂ ਮੈਨੂੰ ਲੱਗਦਾ ਵੀ ਇਹ ਕੋਈ ਗੱਲ ਹੈ ਨਹੀਂ ਆ। ਮੈਂ ਜੇ ਆਪਦੀ ਗੱਲ ਕਰਾਂ, ਜਦੋਂ ਅੱਜ ਅਸੀਂ ਮੇਰੀਆਂ ਘੱਟੋ ਘੱਟ 10-15 ਕਿਤਾਬਾਂ ਖਾਲਿਸਤਾਨ ਸੰਘਰਸ਼ ਬਾਰੇ ਆ ਚੁੱਕੀਆਂ ਨੇ, ਖਾੜਕੂ ਲਹਿਰ ਬਾਰੇ ਵੀ ਆ ਚੁੱਕੀਆਂ, ਖਾਲਿਸਤਾਨ ਦੇ ਸੰਘਰਸ਼ ਬਾਰੇ ਵੀ ਆ ਚੁੱਕੀਆਂ। ਇੱਕ ਹੋਰ ਮੈਂ ਇਹਨਾਂ ਦਿਨਾਂ 'ਚ ਮਿਥਿਆ ਹੋਇਆ ਵੀ ਖਾਲਿਸਤਾਨੀ ਜੁਝਾਰੂ ਨੂੰ 101 ਸਵਾਲ, ਜਿਵੇਂ ਜਿਹੜਾ ਕਿਊਬਾ ਦੇ ਵਿੱਚ ਹੀਰੋ ਮੰਨਿਆ ਜਾਂਦਾ ਆਪਣੇ ਰੈਵੋਲੂਸ਼ਨਰੀ ਚੀ ਗੁਵੇਰਾ, ਜਿਹੜਾ ਉਹਦਾ ਟ੍ਰੇਨਰ ਸੀਗਾ ਨਾ ਜੀ, ਚੀ ਗੁਵੇਰੇ ਦਾ ਜਿਹੜਾ ਟ੍ਰੇਨਰ ਸੀਗਾ ਕਰਨਲ ਬਾਇਓ, ਉਹਨੇ ਇੱਕ ਲਿਖਿਆ ਸੀ ਗਰੀਲੇ ਨੂੰ 100 ਸਵਾਲ। ਉਹਦੀ ਕਿਤਾਬ ਦਾ ਉਹਦਾ ਜਿਹੜਾ ਸਵਾਲਨਾਮਾ ਸੀ ਨਾ, 100 ਕੁਐਸਚਨਸ ਟੂ ਗਰੀਲਾ। ਉਹ ਜਿਹੜੀ ਗਰੀਲੇ ਨੂੰ 100 ਸਵਾਲ, ਜਾਂ ਆਪਣੇ ਪ੍ਰਿੰਸੀਪਲ ਸਤਵੀਰ ਸਿੰਘ ਦੀ ਆ 100 ਸਵਾਲ ਸਿੱਖ ਧਰਮ ਬਾਰੇ, ਉਵੇਂ ਇੱਕ ਖਾੜਕੂ ਖਾਲਿਸਤਾਨੀ ਸੰਘਰਸ਼ ਬਾਰੇ ਮੇਰਾ ਵੀ ਮਨ 'ਚ ਹੈਗਾ ਵੀ ਸਾਡੇ ਜਿਹੜੇ ਭੈਣ ਭਰਾ ਬੱਚੇ ਨੇ ਉਹ ਜਦੋਂ ਉਹਨੂੰ ਪੜ੍ਹਨ ਤਾਂ ਘੱਟੋ ਘੱਟ ਜਿੰਨੀ ਕੁ ਮੈਨੂੰ ਇਸ 40-50 ਸਾਲ ਦੀ ਜਿਹੜੀ ਅਕਲ ਆਈ ਆ ਜਾਂ ਸਮਝ ਮੈਂ ਇਕੱਠੀ ਕੀਤੀ ਆ, ਉਹ ਉਹਨਾਂ ਦੇ ਕੋਲ ਤਾਂ ਜਾਵੇ, ਕਿਉਂਕਿ ਸਾਡਾ ਪਤਾ ਕੁਛ ਨਹੀਂ ਇੱਥੇ ਕਦੋਂ ਕੋਈ ਗੱਲ ਵਾਪਰ ਜੇ। ਕਈ ਇਹੋ ਜਿਹੇ ਸਾਡੇ ਆਲੇ ਦੁਆਲੇ ਵਾਕਿਆਤ ਵਾਪਰ ਹੀ ਰਹੇ ਨੇ ਵੀ ਸਾਡੇ ਭਰਾਵਾਂ ਨੂੰ ਟਾਰਗੇਟ ਕੀਤਾ ਜਾਂਦਾ, ਜਾਂ ਕਿਸੇ ਵੀ ਤਰੀਕੇ ਨਾਲ ਭਾਈ ਅਵਤਾਰ ਸਿੰਘ ਖੰਡੇ ਦੀ ਗੱਲ, ਜਾਂ ਭਾਈ ਪੰਜਵੜ ਦੀ ਗੱਲ ਆ, ਜਾਂ ਜਥੇਦਾਰ ਨਿੱਜਰ ਸਾਹਿਬ ਦੀ ਗੱਲ ਆ, ਆਪਣੇ ਸਭ ਦੇ ਸਾਹਮਣੇ। ਸੋ ਮੈਂ ਇਹ ਚਾਹੁੰਦਾ ਕਿ ਇੱਕ ਲਿਖਤੀ ਤੌਰ ਦੇ ਉੱਤੇ ਇੱਕ ਬੋਲ ਕੇ ਏਦਾਂ ਨਾ ਇਹ ਗੱਲਾਂ ਲੋਕਾਂ ਕੋਲੇ ਜਾਣ ਕਿ ਖਾਲਿਸਤਾਨ ਦਾ ਸੰਘਰਸ਼ ਕੀ ਆ, ਇਹਦੇ ਵਿਸ਼ੇ ਕੀ ਨੇ। ਹੁਣ ਜਦੋਂ ਅਸੀਂ ਇਸ ਗੱਲਾਂ 'ਚ ਪੈਂਦੇ ਹਾਂ, ਲੋਕਾਂ ਦੇ ਸਵਾਲ ਬੜੇ ਚੰਗੇ ਨੇ, ਅਸੀਂ ਉਹਨਾਂ ਦੇ ਜਵਾਬ ਦਿੱਤੇ ਬਗੈਰ ਸਾਡਾ ਗੁਜ਼ਾਰਾ ਨਹੀਂ ਹੈਗਾ। ਕਈ ਸਵਾਲ ਬਹੁਤ ਹੀ ਜ਼ਿਆਦਾ ਕਮਾਲ ਦੇ ਹੁੰਦੇ ਆ ਤੇ ਉਹ ਮੈਂ ਸਾਰੇ ਲਿਖਦਾ ਵੀ ਆ, ਤੇ ਉਹਨਾਂ ਦੇ ਜਵਾਬ ਵੀ ਲਿਖਤੀ ਤੌਰ ਤੇ ਆਪਾਂ ਕਿਤਾਬੀ ਰੂਪ 'ਚ ਵੀ ਦੇਣੇ ਆ। ਤੋ ਜਿਹੜੀ ਗੱਲ ਤੁਸੀਂ ਆਪਾਂ ਜਿੱਥੇ ਸ਼ੁਰੂ ਕੀਤਾ ਇਹ ਵੀ, ਤਾਂ ਮੈਂ ਇਹ ਸਮਝਦਾ ਕਿ ਇੱਕ ਵੇਲਾ ਸੀ ਜਦੋਂ ਮੈਨੂੰ ਵੀ ਚਾਅ ਚੜਿਆ ਹੁੰਦਾ ਸੀ, ਸਾਡੇ ਆਮ ਸਾਰਿਆਂ ਨੂੰ ਹੀ ਇਹ ਇੱਕ ਟਾਈਮ ਰਿਹਾ ਵੀ ਜਦੋਂ ਤਿਰੰਗਾ ਝੰਡਾ ਲਹਿਰਾਉਣਾ 26 ਜਨਵਰੀ ਨੂੰ ਜਾਂ 15 ਅਗਸਤ ਨੂੰ, ਤੇ ਐਵੇਂ ਟੀਵੀ ਮੂਹਰੇ ਬੈਠੇ ਰਹਿਣਾ ਵੀ ਅੱਜ ਪਤਾ ਨਹੀਂ ਕੀ ਹੋ ਜਾਣਾ, ਅਸੀਂ ਦੇਖਾਂਗੇ ਬਹਿ ਕੇ। ਜਾਂ ਜਦੋਂ ਭਾਰਤ ਦੀ ਫੌਜ ਪਿੰਡਾਂ 'ਚ ਸਾਡੇ ਉਹ ਮਸ਼ਕ ਕਰਨ, ਐਕਸਰਸਾਈਜ਼ ਕਰਨ ਆਉਂਦੇ ਸੀ, ਉਹਨਾਂ ਨੂੰ ਟਾਟਾ ਕਰਨੀ, ਬਾਏ ਬਾਏ ਕਰਨੀ। ਤੇ ਇੱਕ ਵੇਲਾ ਆਇਆ ਜਦੋਂ ਇਹ ਗੱਲਾਂ ਤੋਂ ਆਪਦੇ ਆਪ ਨੂੰ ਅਲਕਤ ਜੀ ਹੋਵੇ ਵੀ ਆਹ ਅਸੀਂ ਕੀ ਕਰਦੇ ਰਹੇ ਹਾਂ। ਇਹ ਜਿਹੜੀ ਅੰਦਰ ਸਾਡੇ ਇੱਕ ਬਦਲਾਅ ਆਉਂਦਾ, ਉਹ ਕਿਵੇਂ ਆਉਂਦਾ? ਹਰੇਕ ਬੰਦੇ ਦੀ ਜਰਨੀ ਆ ਜਿਹੜੀ, ਉਹ ਇੱਕ ਕਿਸੇ ਨਾ ਕਿਸੇ ਖਾਸ ਪੁਆਇੰਟ ਤੇ ਫਿਰ ਉਹ ਪਹਿਲੋਂ ਵਾਲੀ ਚੀਜ਼ ਨੂੰ ਟੁੱਟਦਾ। ਜਿਹੜਾ ਉਹਦਾ ਭਾਰਤ ਮਾਤਾ ਨਾਲ ਪਿਆਰ ਹੁੰਦਾ ਉਹ ਟੁੱਟਦਾ, ਫਿਰ ਉਹ ਮਾਤਾ ਦਾ ਮਾਲ ਨਹੀਂ ਰਹਿੰਦਾ, ਫਿਰ ਉਹ ਕਲਗੀਧਰ ਦਾ ਲਾਲ ਬਣ ਜਾਂਦਾ। ਸੋ ਜਿਹੜੇ ਅਸੀਂ ਕਲਗੀਧਰ ਦੇ ਲਾਲ ਬਣੇ ਹੋਏ ਆਪਦੇ ਆਪ ਨੂੰ ਸਮਝਦੇ ਹਾਂ ਕਿ ਸਾਨੂੰ ਹੁਣ ਖਾਲਿਸਤਾਨ ਤੋਂ ਸਾਨੂੰ ਪਤਾ ਲੱਗ ਗਿਆ ਵੀ ਖਾਲਿਸਤਾਨ ਬਗੈਰ ਸਿੱਖਾਂ ਦਾ ਭਵਿੱਖ ਹਨੇਰੇ 'ਚ, ਤਾਂ ਸਾਡੀ ਇਹ ਜ਼ਿੰਮੇਵਾਰੀ ਆ ਕਿ ਅਸੀਂ ਜਿਹੜੇ ਅਜੇ ਵਿਚਾਰੇ ਕਲਗੀਧਰ ਦੇ ਲਾਲ ਨਹੀਂ ਬਣੇ, ਜਿਹੜੇ ਜਿਵੇਂ ਅਸੀਂ ਵੀ ਕਿਸੇ ਵੇਲੇ ਮਾਤਾ ਦਾ ਮਾਲ ਸੀਗੇ, ਉਵੇਂ ਜਿਹੜੇ ਮਾਤਾ ਦਾ ਮਾਲ ਆ ਉਹਨਾਂ ਨੂੰ ਕਿਸੇ ਤਣ ਪੱਤਣ ਲਾਈਏ, ਉਹਨਾਂ ਨੂੰ ਨਾਲ ਜੋੜੀਏ। ਤੇ ਮੈਂ ਤਾਂ ਧੰਨ ਮੰਨਦਾ ਉਹਨਾਂ ਸਾਰਿਆਂ ਨੂੰ। ਮੈਂ ਤਾਂ ਬਹੁਤ ਲੋਕਾਂ ਦਾ ਉਸ ਟਾਈਮ ਉਹਨਾਂ ਨੂੰ ਤੰਗ ਕੀਤਾ ਹੋਣਾ ਜਿਨ੍ਹਾਂ ਨੇ ਮੇਰੀ ਤਸੱਲੀ ਕਰਾਈ ਹੋਣੀ ਆ ਕਿ ਸਰਬਜੀਤ ਸਿੰਘ ਆਹ ਗੱਲ ਤੇਰੀ ਐਉਂ ਗਲਤ ਆ। ਉਹ ਅੱਜ ਜਦੋਂ ਸਾਨੂੰ ਸਵਾਲ ਪੁੱਛੇ ਜਾਂਦੇ ਆ ਤਾਂ ਆਪਾਂ ਇਰੀਟੇਟ ਹੁੰਦੇ ਆ, ਚਿੜਦੇ ਆ, ਆਪਾਂ ਭੱਜਦੇ ਆ, ਆਪਾਂ ਔਖੇ ਹੁੰਦੇ ਆ। ਜਦੋਂ ਕਿ ਇਸ ਮਾਹੌਲ ਵਿੱਚ ਅੱਜ AK-47 ਦਾ ਜ਼ਮਾਨਾ ਤਾਂ ਹੁਣ ਹੈ ਨਹੀਂ। ਅੱਜ ਦਾ ਦੌਰ ਆ ਜਿਹੜਾ ਇੱਕ ਗਨ ਦੀ ਹੁੰਦੀ ਹੈ, ਇੱਕ ਗੱਲ ਦੀ ਗੱਲ ਹੁੰਦੀ ਹੈ। ਅੱਜ ਗੱਲ ਦਾ ਨੈਰੇਟਿਵ ਦਾ ਜ਼ਮਾਨਾ। ਅਸੀਂ TV 84 ਰਾਹੀਂ ਜਾਂ ਅੱਡ-ਅੱਡ ਮੀਡੀਆ ਪਲੇਟਫਾਰਮਾਂ ਰਾਹੀਂ
ਦੁਨੀਆ ਭਰ ਦੇ ਲੋਕਾਂ ਨੂੰ ਕਾਇਲ ਕਰਨਾ, ਆਪਦਾ ਨੈਰੇਟਿਵ ਖੜਾ ਕਰਨਾ ਹੈ ਕਿ ਖਾਲਿਸਤਾਨ ਕਿਉਂ ਜ਼ਰੂਰੀ ਹੈ। ਉਹਦੇ ਲਈ ਸਾਡੇ ਸਾਹਮਣੇ ਜਿਹੜੇ ਸਾਧਨ ਨੇ ਸਾਡੇ, ਉਹਨਾਂ ਨੂੰ ਹੀ ਵਰਤਣਾ ਪੈਣਾ, ਕਿਉਂਕਿ ਇਸ ਮੌਕੇ ਸਾਡੇ ਸਾਧਨ ਸੀਮਤ ਨੇ ਤੇ ਦੂਜੇ ਪਾਸੇ ਇੰਡੀਅਨ ਸਟੇਟ ਕੋਲੇ ਸਾਡੇ ਨਾਲੋਂ ਹਰ ਚੀਜ਼ ਹੀ ਵਧੀਆ। ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਦੁਨੀਆ ਭਰ ਦੇ ਵਿੱਚ ਜਦੋਂ ਵੀ ਕਿਸੇ ਕੌਮ ਨੇ ਆਜ਼ਾਦੀ ਲਈ ਸੰਘਰਸ਼ ਲੜਿਆ, ਉਹਦੇ ਕੋਲੇ ਹਮੇਸ਼ਾ ਸਾਧਨ ਘੱਟ ਹੀ ਹੁੰਦੇ ਆ। ਤੇ ਸਾਡੇ 18ਵੀਂ ਸਦੀ ਦੇ ਇਤਿਹਾਸ ਵਿੱਚ ਜਦੋਂ ਦੇਖਦੇ ਹਾਂ ਵੱਡੇ ਘੱਲੂਘਾਰੇ ਦਾ ਜਾਂ ਛੋਟੇ ਘੱਲੂਘਾਰੇ ਦਾ ਘਟਨਾਕ੍ਰਮ, ਤਾਂ ਜਿਹੜੀ ਹਾਕਮ ਧਿਰ ਸੀ ਉਹਦੇ ਕੋਲੇ ਤਾਂ ਫਿਰ ਸ਼ਾਹੀ ਸੈਨਾ ਸੀ ਤੇ ਬੜੇ ਸਾਧਨ ਸੀਗੇ। ਪਰ ਸਾਡੇ ਯੋਧਿਆਂ ਨੇ ਉਸ ਮੌਕੇ ਇੱਕ ਜੰਗ, ਇੱਕ ਸਿਰਾਂ ਤੇ ਖੱਫਣ ਬੰਨ੍ਹ ਕੇ ਜਿਹੜੀ ਲੜੀ, ਉਹਨੇ ਸਾਨੂੰ ਜਿਉਂਦਿਆਂ ਚ ਕਰਤਾ। ਅੱਜ ਆਪਾਂ ਸਾਰੇ ਜਦੋਂ ਆਪਣੇ ਗੁਰਦੁਆਰਾ ਸਾਹਿਬਾਨ ਦੇ ਨਾਲ ਲੱਗਦੇ ਲੰਗਰ ਹਾਲਾਂ ਚ ਜਾਂ ਆਪਣੇ ਘਰਾਂ ਚ ਜਾਂ ਹੋਰਨਾਂ ਥਾਵਾਂ ਤੇ ਉਹਨਾਂ ਯੋਧਿਆਂ ਦੀਆਂ ਫੋਟੋਆਂ ਦੇਖਦੇ ਆ ਜਾਂ ਆਪਣੇ ਬੱਚਿਆਂ ਨੂੰ ਦਿਖਾਉਂਦੇ ਆ ਵੀ ਆਹ ਦੇਖੋ ਇਹ ਬਾਬਾ ਬੰਦਾ ਸਿੰਘ ਬਹਾਦਰ ਹੈ, ਆਹ ਦੇਖੋ ਇਹ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੇ, ਆਹ ਫੋਟੋ ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਦੀ ਆ, ਆਹ ਜਿਨ੍ਹਾਂ ਨੇ ਬੱਸੇ ਦਾ ਸਿਰ ਲਾਇਆ, ਉਹ ਆ ਭਾਈ ਮਨੀ ਸਿੰਘ, ਆਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਆ, ਆਹ ਸਰਦਾਰ ਨਵਾਬ ਕਪੂਰ ਸਿੰਘ ਜੀ ਨੇ, ਆਹ ਸਾਡੇ ਬਾਬਾ ਬਘੇਲ ਸਿੰਘ ਆ, ਆਹ ਜੱਸਾ ਸਿੰਘ ਰਾਮਗੜੀਆ। ਜਦੋਂ ਉਹਨਾਂ ਦੀ ਅਸੀਂ ਪੇਂਟਿੰਗਸ, ਫੋਟੋਆਂ ਵਗੈਰਾ ਦੇਖਦੇ ਆ ਤਾਂ ਸਾਡੇ ਅੰਦਰ ਇਹ ਚੀਜ਼ ਆਪਣੇ ਆਪ ਆ ਜਾਂਦੀ ਆ ਕਿ ਇਹ ਧਰਮੀ ਵੀ ਸੀ, ਇਹ ਰਾਜਨੀਤਿਕ ਵੀ ਸੀ। ਜਾਣੀ ਕਿ ਧਰਮ ਅਤੇ ਰਾਜਨੀਤੀ ਇਕੱਠੇ ਨੇ। ਇਹੀ ਗੱਲ ਨੂੰ ਲੈ ਕੇ ਸਾਡਾ ਹੋਣ ਵਾਲਾ ਸੰਘਰਸ਼ ਚੱਲਿਆ। ਅੱਜ ਸਾਡੇ ਬੰਦਿਆਂ ਨੂੰ ਇਹ ਗੱਲ ਸ਼ਾਇਦ ਹਜਮ ਨਾ ਹੋਵੇ, ਪਰ ਆਉਣ ਵਾਲੇ ਸਮੇਂ 'ਚ ਜਦੋਂ 20, 50, 100 ਸਾਲ ਬਾਅਦ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਜਦੋਂ ਦੇਖਿਆ ਕਰਨਗੀਆਂ ਕਿ ਆਹ ਜਨਰਲ ਲਾਭ ਸਿੰਘ ਦੀ ਫੋਟੋ ਹੈ ਜਾਂ ਹੋਰ ਸਾਡੇ ਜਿਹੜੇ ਇਸ ਦੌਰ ਦੇ ਸ਼ਹੀਦ ਨੇ, ਉਹ ਉਦੋਂ ਉਵੇਂ ਉਹਨਾਂ ਨੂੰ ਸਤਿਕਾਰਿਆ ਕਰਨਗੀਆਂ ਨਸਲਾਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ, ਜਿਵੇਂ ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ, ਨਵਾਬ ਕਪੂਰ ਸਿੰਘ ਦਾ, ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਮਹਾਰਾਜਾ ਰਣਜੀਤ ਸਿੰਘ ਜਾਂ ਹੋਰ ਸਾਡੇ ਜਿਹੜੇ ਬਲਕਾਰੀ ਪੁਰਸ਼ ਜਿਹੜੇ ਹੋਏ ਨੇ, ਜਿਨ੍ਹਾਂ ਨੇ ਸਾਡੇ ਇਤਿਹਾਸ ਨੂੰ 4 ਚੰਨ ਲਾਏ ਨੇ। ਸੋ ਜਿਹੜੀ ਮੀਰੀ ਤੇ ਪੀਰੀ ਦਾ ਫਲਸਫਾ ਆ ਧਰਮ ਅਤੇ ਰਾਜਨੀਤੀ, ਇਹ ਜੇ ਇਕੱਲਾ ਧਰਮ ਤੇ ਰਾਜਨੀਤੀ ਨਹੀਂ, ਹੋਰ ਵੀ ਸਾਰਾ ਕੁਝ ਵਿੱਚ ਹੀ ਹੈ। ਇੱਕ ਸਿੱਖ ਜਿਹੜਾ ਹੈ, ਮਤਲਬ ਇੱਕ ਸਿੱਖ ਇਹ ਨਹੀਂ ਕਹਿ ਸਕਦਾ ਹੈਗਾ ਕਿ ਮੇਰੀ ਇਕੱਲੇ ਮੈਂ ਤਾਂ ਧਰਮੀ ਬੰਦਾ ਤੇ ਮੇਰਾ ਰਾਜਨੀਤੀ ਨਾਲ ਕੋਈ ਲਿੰਕ ਹੀ ਨਹੀਂ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਸਭ ਕੁਝ। ਇੱਥੇ ਬਾਬਾ ਭਾਈ ਕਨ੍ਹਈਏ ਦੀ ਜਿਹੜੀ ਹੈਗੀ ਆ ਮਸ਼ਕ ਪਾਣੀ ਵਾਲੀ, ਉਹਨੂੰ ਵੀ ਸਤਿਕਾਰਿਆ ਗਿਆ, ਤੇ ਇੱਥੇ ਬਾਬਾ ਬਚਿੱਤਰ ਸਿੰਘ ਦੀ ਨਾਗਣੀ ਨੂੰ ਵੀ ਓਨਾ ਹੀ ਸਤਿਕਾਰਿਆ ਗਿਆ। ਸੋ ਸਾਡਾ ਇਤਿਹਾਸ ਜਿਹੜਾ ਹੈਗਾ ਉਹ ਬਾਕੀ ਦੁਨੀਆ ਨਾਲੋਂ ਵਿਲੱਖਣ ਤੇ ਵੱਖਰਾ ਹੋਣ ਕਰਕੇ ਸਾਡੇ ਕਈ ਇਹੋ ਜਿਹੇ ਸਵਾਲ ਖੜੇ ਹੋ ਜਾਂਦੇ ਆ। ਸਾਡੇ ਕਈ ਆਪਦੀ ਕੌਮ ਦੇ ਬੰਦੇ ਵੀ ਜਦੋਂ ਕਹਿੰਦੇ ਆ ਵੀ 1984 ਚ ਅੰਦਰ ਹਥਿਆਰ ਕਿਉਂ ਲੈ ਕੇ ਚਲੇ ਗਏ, ਬੜੀ ਹੈਰਾਨੀ ਹੁੰਦੀ ਆ ਵੀ ਅਸੀਂ ਆਪਦੇ ਸਿਧਾਂਤ ਤੋਂ ਕਿੰਨਾ ਟੁੱਟੇ ਹੋਏ ਆ ਕਿ ਇੱਕ ਪਾਸੇ ਸਾਡੇ ਗੁਰੂ ਸਾਹਿਬਾਨ ਦਾ ਹੁਕਮ ਆ, ਉਹੀ ਨਹੀਂ ਸਲਾਹ ਦਿੱਤੀ ਹੋਈ, ਸਿੱਧਾ ਹੁਕਮ ਆ ਕਿ ਬਿਨਾਂ ਕੇਸਾਂ ਤੇ ਸ਼ਾਸਤਰਾਂ ਤੋਂ ਮੇਰੇ ਮੱਥੇ ਨਹੀਂ ਲੱਗਣਾ। ਹੁਣ ਜਿਹੜੇ ਆਮ ਲੋਕ ਸ਼ਾਸਤਰਧਾਰੀ ਨਹੀਂ ਹੈਗੇ, ਗਲਤ ਤਾਂ ਉਹ ਨੇ, ਤੇ ਕਹਿੰਦੇ ਉਹ ਉਹਨਾਂ ਨੂੰ ਗਲਤ ਨੇ, ਸਮਝਦੇ ਉਹਨਾਂ ਨੂੰ ਗਲਤ ਨੇ ਵਿਚਾਰੇ, ਗਲਤਫਹਿਮੀ ਚ, ਜਿਨ੍ਹਾਂ ਨੇ ਗੁਰੂ ਦਾ ਸਿਧਾਂਤ ਪਾਲਣ ਕੀਤਾ। ਤੇ ਜਿਹੜੇ ਇਹ ਸਿੱਖ ਸਾਡੇ ਭਰਾ ਕਈ ਗੱਲਾਂ ਤੋਂ ਇੰਨੇ ਅਵੇਸਲੇ ਨੇ ਵੀ ਜਦੋਂ ਉਹਨਾਂ ਨੂੰ ਦੱਸੀਦਾ, ਮੈਂ ਇੱਥੇ ਪਿੰਡ ਰਹਿੰਦਾ ਸੀ ਕਿਸੇ ਵੇਲੇ, ਮੇਰਾ ਲੁਧਿਆਣੇ ਜ਼ਿਲ੍ਹੇ ਚ ਪਿੰਡ ਆ, ਹੁਣ ਮੈਂ ਅੰਮ੍ਰਿਤਸਰ ਰਹਿੰਦਾ। ਮੇਰੇ ਕੋਲੇ ਸਾਡੇ ਰਿਸ਼ਤੇਦਾਰ, ਯਾਰ ਦੋਸਤ, ਮਿੱਤਰ ਪਿਆਰੇ, ਸਾਡੇ ਸਧਾਰਨ ਦੇਸੀ ਪਰਿਵਾਰ ਹੋਣ ਕਰਕੇ ਜਦੋਂ ਆਉਂਦੇ ਆ, ਮੈਂ ਕਈ ਵਾਰ ਉਹ ਦਰਬਾਰ ਸਾਹਿਬ ਉਹਨਾਂ ਨੂੰ ਉਸ ਵੇਲੇ ਲਾਜ਼ਮੀ ਲੈ ਕੇ ਜਾਣਾ ਜਦੋਂ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਸਾਰੇ ਸ਼ਾਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਨੇ, ਜਿਨ੍ਹਾਂ ਦਾ ਸਾਡੇ ਇਤਿਹਾਸ ਵਿੱਚ ਇੱਕ ਯੋਗਦਾਨ ਆਉਂਦਾ ਕਿ ਇਸ ਨਾਲ ਆਹ ਕੀਤਾ ਸੀ, ਆਹ ਬਾਬਾ ਦੀਪ ਸਿੰਘ ਦਾ ਆਹ ਖੰਡਾ ਆ, ਆਹ 10ਵੇਂ ਪਾਤਸ਼ਾਹ ਦੀ ਆਹ ਚੀਜ਼, ਬਹੁਤ ਸ਼ਾਸਤਰ ਉੱਥੇ। ਉਹ ਬੰਦੇ ਨਾ ਜਿਨ੍ਹਾਂ ਨੂੰ ਆਪਾਂ 10 ਲੱਖ ਲੈਕਚਰਾਂ ਨਾਲ ਨਹੀਂ ਸਮਝਾ ਸਕਦੇ, ਉਹ ਫਿਰ ਆਪਣੇ ਆਪ ਹੀ ਰਾਹ ਚ ਵਾਪਸ ਜਦੋਂ ਆ ਰਹੇ ਹੁੰਦੇ ਆ ਤੇ ਕਹਿੰਦੇ ਵੀ ਸ਼ਾਸਤਰ ਤਾਂ ਸਾਰੇ ਹੀ ਉੱਥੇ ਪਏ ਨੇ ਗੁਰੂ ਘਰ ਦੇ ਵਿੱਚ, ਗੁਰੂ ਸਾਹਿਬ ਦੇ ਸਾਹਮਣੇ, ਤੇ ਆਪਾਂ ਗਲਤ ਮਾਂ ਵੀ ਆਪਾਂ ਜਿਹੜੇ ਸ਼ਾਸਤਰ ਬਾਰੇ ਇਸ ਦੀਆਂ ਗੱਲਾਂ ਸੋਚਦੇ ਆ ਕਿ ਉੱਥੇ ਸ਼ਾਸਤਰ ਕਿਉਂ ਲੈ ਗਏ ਸੀ। ਸੋ ਅਸਲੀਅਤ ਇਹ ਆ ਕਿ ਪਿਛਲੇ 1947 ਤੋਂ ਹੁਣ ਤੱਕ ਅਸੀਂ ਆਪਦੇ ਸਿਧਾਂਤ ਤੋਂ ਟੁੱਟੇ ਆ, ਅਸੀਂ ਆਪਦੇ ਇਤਿਹਾਸ ਤੋਂ ਟੁੱਟੇ ਆ। 1947 ਤੋਂ ਪਹਿਲਾਂ ਗਿਆਨੀ ਸ਼ੇਰ ਸਿੰਘ ਇੱਕ ਜੀ ਲੀਡਰ ਹੁੰਦੇ ਸੀ, ਸਾਡੇ ਅਕਾਲੀ ਲੀਡਰ ਸੀ, ਉਹਨਾਂ ਪੰਡਤ ਮਦਨ ਮੋਹਨ ਮਾਲਵੀਆ ਨਾਲ ਕਿਤੇ ਗੱਲ ਕਰਨ, ਤੇ ਪੰਡਤ ਮਦਨ ਮੋਹਨ ਮਾਲਵੀਆ ਨੂੰ ਕਹਿੰਦੇ ਵੀ ਜੇ ਆਹ ਜਿਹੜੇ ਸਾਰੇ ਮੁਸਲਮਾਨ ਪਾਕਿਸਤਾਨ ਬਣ ਰਿਹਾ ਜਾਂਦੇ ਆ ਤਾਂ ਜਾਣ ਦਿਓ, ਤੇ ਇੱਥੇ ਭਾਰਤ ਵਿੱਚ ਆਪਾਂ, ਕਿਉਂਕਿ ਉਸ ਮੌਕੇ ਸਮਝ ਨਹੀਂ ਸੀ ਨਾ, ਹਜੇ ਜਲਵਾ ਦੇਖਿਆ ਨਹੀਂ ਸੀ ਜਿਹੜਾ 47 ਤੋਂ ਬਾਅਦ ਆਪਾਂ ਦੇਖਿਆ ਹਿੰਦੂਆਂ ਦਾ,
ਜਿਹੜੀ ਗੱਲ ਮਿਸਟਰ ਜੀ ਜਨਾਹ ਕਹਿੰਦਾ ਹੁੰਦਾ ਸੀ ਵੀ ਤੁਸੀਂ ਇਹਨਾਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਹੀ ਦੇਖਿਆ, ਜਦੋਂ ਇਹ ਮਾਲਕ ਹੋਣਗੇ, ਹਾਕਮ ਹੋਣਗੇ, ਜੀ ਤੁਹਾਨੂੰ ਅਕਲ ਉਦੋਂ ਆਊਗੀ। ਉਹ ਜਿਹੜਾ ਉਸ ਜੀ ਟਾਈਮ ਸੀਗਾ ਹਿਸਾਬ ਕਿਤਾਬ, ਉਸ ਹਿਸਾਬ ਨਾਲ ਗਿਆਨੀ ਸ਼ੇਰ ਸਿੰਘ ਕਹਿਣ ਲੱਗੇ ਕਿ ਪੰਡਤ ਜੀ ਵੀ ਇੱਥੇ ਆਪਾਂ ਦੋਨੇ ਭਾਈਚਾਰੇ ਆਰਾਮ ਨਾਲ ਰਵਾਂਗੇ, ਸਾਰੇ ਜਿਹੜੇ ਮੁਸਲਮਾਨ ਜਾਂਦੇ ਆ ਤਾਂ ਜਾਣ ਦਿਓ ਇਹਨਾਂ ਨੂੰ ਪਾਕਿਸਤਾਨ। ਤਾਂ ਪੰਡਤ ਮਦਨ ਮੋਹਨ ਮਾਲਵੀਆ ਨੇ ਜਵਾਬ ਦਿੱਤਾ, ज्ञानी जी आप मुसलमानों की चिंता ना करो, इन मुसलमानों की मुसलमानी तो हम विद्या नीति में संशोधन करके निकाल देंगे। ਹੁਣ ਗਿਆਨੀ ਸ਼ੇਰ ਸਿੰਘ ਜੇ ਸਮਝਦਾਰ ਹੁੰਦੇ ਤਾਂ ਉਹ ਸੋਚਦੇ ਕਿ ਇਹ ਤਾਂ ਮੈਨੂੰ ਪਤਾ ਨਹੀਂ ਵੀ ਉਹ ਵਿਦਿਆ ਨੀਤੀ ਕੀ ਹੈ ਤੇ ਕਾਹਦੇ ਨਾਲ ਖਾਈਦੀ ਹੈ, ਪਰ ਇਹਨਾਂ ਕੋਲੇ ਕੋਈ ਇਹੋ ਜਿਹੀ ਚੀਜ਼ ਕਲਾ ਜ਼ਰੂਰ ਆ ਜਿਹਦੇ ਨਾਲ ਇਹ ਮੁਸਲਮਾਨਾਂ ਦੀ ਮੁਸਲਮਾਨੀ ਕੱਢਣ ਜੋਗੇ ਨੇ, ਤਾਂ ਇਹ ਕੱਲ ਕਲਾ ਨੂੰ ਸਿੱਖਾਂ ਦੀ ਸਿੱਖੀ ਦੀ ਕੱਢਣਗੇ। ਜੀ ਇਹ ਉਹਨਾਂ ਨੇ ਨਹੀਂ ਸੋਚਿਆ। ਨਤੀਜਾ ਕੀ ਨਿਕਲਿਆ ਕਿ ਅੱਜ ਸਾਡੇ ਹੀ ਘਰਾਂ ਦੇ ਵਿੱਚ ਕਹਿੰਦੇ ਕਹਾਉਂਦੇ ਚੰਗੇ ਭਲੇ ਜਿਨ੍ਹਾਂ ਦੇ ਘਰਾਂ 'ਚ ਮਤਲਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ, ਉਹਨਾਂ ਘਰਾਂ 'ਚ ਜਿਨ੍ਹਾਂ ਦੇ ਘਰਾਂ 'ਚ ਅਕਾਲੀ ਦਲ ਦਾ ਪੂਰਾ ਚੱਲਦਾ ਵੀ ਅਕਾਲੀ ਹੈ ਜੀ 3 ਪੁਸ਼ਤਾਂ, ਉਹਨਾਂ ਪਰਿਵਾਰਾਂ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਆ ਗਈਆਂ ਨੇ ਜਿਹੜੀਆਂ ਸਿੱਖ ਫਲਸਫੇ ਤੋਂ ਕੋਹਾਂ ਦੂਰ ਨੇ, ਸਿੱਖ ਇਤਿਹਾਸ ਤੋਂ ਕੋਹਾਂ ਦੂਰ ਨੇ, ਤੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਕਦੋਂ ਉਹਨਾਂ ਦੇ ਅੰਦਰ ਹਿੰਦੂਕਰਨ ਆ ਵੜਿਆ ਵਾ, ਬ੍ਰਾਹਮਣਵਾਦ ਆ ਵੜਿਆ ਵਾ। ਤੋ ਇਹ ਸਾਰਾ ਕੁਝ ਸਾਨੂੰ ਮੀਰੀ ਤੇ ਪੀਰੀ ਦੇ ਫਲਸਫੇ ਤੋਂ ਵੀ ਤੋੜਦਾ, ਆਪਦੇ ਵਿਰਸੇ ਤੋਂ ਵੀ ਤੋੜਦਾ। ਇਸੇ ਕਰਕੇ ਫਿਰ ਖਾਲਿਸਤਾਨ ਬਾਰੇ, ਖਾੜਕੂ ਲਹਿਰ ਬਾਰੇ ਕਈ ਇਹੋ ਜਿਹੇ ਸਵਾਲ ਜਿਨ੍ਹਾਂ ਦਾ ਕੋਈ ਉਦਾਂ ਆਧਾਰ ਬੇਸ ਨਹੀਂ ਹੁੰਦਾ, ਫਿਰ ਉਹ ਉੱਠਦੇ ਨੇ। ਪਰ ਸਾਡੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦਈਏ। ਤੋ ਮੇਰਾ ਇਹ ਕਹਿਣਾ ਜੀ। ਜੀ ਬਿਲਕੁਲ ਜੀ ਘੁਮਾਣ ਸਾਹਿਬ, ਵੈਸੇ ਬੜੇ ਚੰਬੇ ਵਾਲੀ ਗੱਲ ਆ। ਅਸੀਂ ਤਾਂ ਗੱਲ ਜਿਹੜੀ ਆ ਹੋਰ ਹਥਿਆਰ ਦੀ ਕਰਦੇ ਆ। ਕਕਾਰਾਂ ਤੇ ਵੀ ਕਈ ਜਿਹੜੇ ਬੁੱਧੀਜੀਵੀ ਵੀਰ ਨੇ ਕਈ ਵਾਰੀ ਉਹ ਕਹਿ ਦਿੰਦੇ ਆ ਵੀ ਇਹ ਤਾਂ ਉਦੋਂ ਲੋੜ ਸੀ ਜਦੋਂ ਮੁਗਲਾਂ ਨਾਲ ਲੜਾਈ ਸੀ, ਤੇ ਹੁਣ ਕਾਹਦੀ ਗੱਲ ਆ, ਹੁਣ ਤਾਂ ਦੇਸ਼ ਆਜ਼ਾਦ ਆ, ਸਿੱਖ ਆਰਾਮ ਨਾਲ ਰਹਿੰਦੇ ਆ। ਤੇ ਉਹ ਤਾਂ ਕਈ ਵਾਰੀ ਜਿਹੜੀ ਕਕਾਰ ਜਿਹੜੀ ਗਾਤਰੇ ਪਾਈ ਹੋਈ ਹੁੰਦੀ ਸ੍ਰੀ ਸਾਹਿਬ ਆ, ਉਹ ਵੀ ਕਹਿ ਦਿੰਦੇ ਆ ਵੀ ਕੋਈ ਐਡੀ ਗੱਲ ਨਹੀਂ ਹੈਗੀ ਜੇ ਕੋਈ ਨਾ ਵੀ ਪਾਵੇ। ਸੋ ਦਰਸ਼ਕੋ, ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ। ਮੇਰੇ ਨਾਲ ਸਾਥ ਦੇ ਰਹੇ ਨੇ ਅੱਜ ਸਰਦਾਰ ਸਰਬਜੀਤ ਸਿੰਘ ਜੀ ਘੁਮਾਣ, ਤੇ ਅਸੀਂ ਗੱਲਬਾਤ ਕਰ ਰਹੇ ਹਾਂ ਮੇਰੀ ਪੀਰੀ ਦਾ ਸੁਮੇਲ ਤੇ ਖਾੜਕੂ ਸੰਘਰਸ਼। ਸੋ ਉਸ ਸੰਘਰਸ਼ ਦੀਆਂ ਜਿਹੜੀਆਂ ਬਾਤਾਂ ਅੱਜ ਪਾਈਆਂ ਜਾ ਰਹੀਆਂ ਨੇ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਹੁਣ ਜੇ ਕੋਈ ਤੁਹਾਡਾ ਸਵਾਲ ਆ ਤਾਂ ਕਾਲ ਕਰ ਸਕਦੇ ਹੋ ਜੀ 514 476 8484। WhatsApp ਤੇ ਮੈਸੇਜ ਵੀ ਕਰ ਸਕਦੇ ਹੋ ਔਰ YouTube ਤੇ ਮੈਸੇਜ ਵੀ ਕਰ ਸਕਦੇ ਹੋ। ਪਰ ਵਿਸ਼ੇ ਦੇ ਨਾਲ ਸੰਬੰਧਿਤ ਜੇ ਕੋਈ ਹੋਰ ਗੱਲਬਾਤ ਕਰਨੀ ਹੈ ਤਾਂ ਪ੍ਰੋਗਰਾਮ ਤੋਂ ਬਾਅਦ ਕਰ ਲਿਓ। ਸੋ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਸੋ ਅਕਾਲ ਇੰਟਰਪ੍ਰੀਟਰ ਸਰਵਿਸਿਜ਼ ਜਿਹੜੇ ਤੁਹਾਨੂੰ ਕੈਨੇਡਾ ਭਰ ਦੇ ਵਿੱਚ ਤੁਹਾਡਾ ਪੋਲੀਟੀਕਲ ਅਸਾਈਲਮ ਦਾ ਕੋਈ ਕੇਸ ਆ ਉਹਦੇ 'ਚ ਹੈਲਪ ਕਰਦੇ ਆ, ਤੁਹਾਡੇ ਪੇਪਰ ਵਰਕ ਫਿਲ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਦੇ ਆ, ਤੇ ਤੁਹਾਨੂੰ ਜਿਹੜਾ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਆ, ਕੋਈ PR ਦੀ ਐਪਲੀਕੇਸ਼ਨ ਆ ਜਾਂ ਕੋਈ ਸਪਾਂਸਰਸ਼ਿਪ ਆ, ਉਹ ਵੀ ਬਣਾਉਣ ਦੇ ਵਿੱਚ ਤੁਹਾਡੀ ਹੈਲਪ ਕਰਦੇ ਆ। ਤੁਸੀਂ ਇਹਨਾਂ ਦੀਆਂ ਸੇਵਾਵਾਂ 514 770 7465 ਦੇ ਉੱਤੇ ਕਾਲ ਕਰਕੇ ਜਾਂ ਮੈਸੇਜ ਕਰਕੇ ਜਿਹੜੀ ਆ ਉਹ ਲੈ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ। ਪ੍ਰੋਗਰਾਮ ਆਪਾਂ ਦਿਲ ਦੀਆਂ ਗੱਲਾਂ ਕਰ ਰਹੇ ਹਾਂ ਜੀ ਸਰਦਾਰ ਸਰਬਜੀਤ ਸਿੰਘ ਘੁਮਾਣ ਹੋਣਾ ਦੇ ਨਾਲ। ਤੇ YouTube ਦੇ ਜਿਹੜੇ ਮੈਸੇਜ ਆ ਮੈਂ ਥੋੜੇ ਜਿਹੇ ਪੜ੍ਹ ਲਵਾਂ, ਕਈ ਵਾਰੀ ਕੋਈ ਗੱਲਬਾਤ ਹੁੰਦੀ ਹੈ ਜਿਹੜੀ ਕਰਨ ਵਾਲੀ ਸਾਡੇ ਕੋਲੋਂ ਰਹਿ ਜਾਂਦੀ ਆ। ਸੋ ਬਲਜੀਤ ਬੜੈਚ ਜੀ, ਤੁਹਾਡਾ ਮੈਸੇਜ ਆ। ਮਨਵੀਰ ਸਿੰਘ ਵੀਰ ਜੀ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜਿੰਦਾਬਾਦ ਜੀ। ਪੰਜਾਬ ਮਾਲਵਾ ਵਾਹਿਗੁਰੂ ਜੀ। ਤੇ ਅੱਗੇ ਆਪਣਾ ਗੁਰਭੇਜ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ। ਗੁਰਮਿੰਦਰ ਸਿੰਘ, ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਖਾਲਿਸਤਾਨ ਜਿੰਦਾਬਾਦ। ਕਵਲਜੀਤ ਸਿੰਘ ਜੀ, ਸਤਨਾਮ ਵਾਹਿਗੁਰੂ ਕਹਿੰਦੇ ਨੇ। ਔਰ ਡਾਕਟਰ ਪਰਮਜੀਤ ਸਿੰਘ ਸਮਰਾ ਜੀ, ਮਨਵੀਰ ਸਿੰਘ, ਭਾਈ ਸਰਬਜੀਤ ਸਿੰਘ ਘੁਮਾਣ ਜੀ ਤੇ ਸਮੁੱਚੀ TV 84 ਦੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਸਮੁੱਚੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ। ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਜਿੰਦਾਬਾਦ। ਅਮਨਦੀਪ ਖਾਲਸਾ ਵੀ ਵਾਹਿਗੁਰੂ ਜੀ ਲਿਖਦੇ ਨੇ। ਤੇ ਆਪਣਾ ਸਮਰਾ ਸਾਹਿਬ ਦੇ ਹੋਰ ਵੀ ਮੈਸੇਜਿਸ ਨੇ ਜੀ। ਘੁਮਾਣ ਜੀ, ਰਜੀਵ ਲੌਂਗੋਵਾਲ ਸਮਝੌਤੇ ਰੱਦ ਹੋਣ ਤੋਂ ਬਾਅਦ ਮੈਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਇੱਕੋ ਮੱਧ ਸਤਲੁਜ ਜਮਨਾ ਸੰਪਰਕ ਨਹਿਰ ਹੀ ਕਿਉਂ ਬਣਾਈ ਜਾਂਦੀ ਰਹੀ ਸੀ। ਇਹਦੇ ਤੇ ਕਰੋਗੇ ਰਿਸਪੌਂਡ ਆਪਣਾ ਘੁਮਾਣ ਸਾਹਿਬ ਕਿ ਆਪਾਂ ਅੱਗੇ ਚੱਲੀਏ? ਹਾਂਜੀ ਹਾਂਜੀ ਹਾਂਜੀ। ਅਸਲ ਵਿੱਚ ਇਹ ਪੁੱਛਦੇ ਜਿਹੜੀ ਹਾਂਜੀ ਨਹੀਂ ਠੀਕ ਹੈ ਗੱਲ ਉਹਨਾਂ ਦੀ। ਗੱਲ ਇਹ ਹੈਗੀ ਆ ਕਿ ਜਿਹੜਾ ਰਜੀਵ ਲੌਂਗੋਵਾਲ ਸਮਝੌਤਾ
ਇਹਦੀ ਇੱਕੋ ਇੱਕ ਜੀ ਮੱਦ ਜਿਹੜੀ ਆ ਉਹ ਬਰਨਾਲਾ ਸਰਕਾਰ ਨੇ ਲਾਗੂ ਕੀਤੀ, ਜਿਸ ਕਰਕੇ ਉਹ ਆਪਣੀ ਕੌਮ ਦਾ ਜਾਂ ਪੰਜਾਬ ਦਾ ਦੋਸ਼ੀ ਹੈ। ਬਰਨਾਲਾ ਪਰਿਵਾਰ, ਬਰਨਾਲਾ ਸਰਕਾਰ। ਇਹ ਉਸ ਜੀ ਮੌਕੇ ਕੈਪਟਨ ਜਿਹੜਾ ਕਮਲਜੀਤ ਸਿੰਘ ਆ ਉਹ ਸਿੰਚਾਈ ਮੰਤਰੀ ਸੀ, ਤੇ ਨਾਲ ਅਮਰਿੰਦਰ ਸਿੰਘ ਹੋਣੀ, ਇਹ ਸਾਰੇ ਨਾਲ ਸੀ। ਠੀਕ ਹੈ ਜੀ। ਜੀ ਹੁਣ ਗੱਲ ਇਹ ਹੈਗੀ ਆ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਤੇ ਉਹ ਰੱਦ, ਜਿਹਨੂੰ ਕਹਿੰਦੇ ਆ ਵੀ ਰੱਦ ਹੋ ਗਿਆ, ਉਹ ਰੱਦ ਆਪਾਂ ਕੀਤਾ ਸੀ ਸਿੱਖਾਂ ਨੇ। ਆਪਾਂ ਤਾਂ ਰਾਜੀਵ ਲੌਂਗੋਵਾਲ ਸਮਝੌਤੇ ਨੂੰ ਪਹਿਲੇ ਦਿਨ ਹੀ ਉਹਦੇ ਉਲਟ ਸੀ, ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਲੋਕ। ਜੀ ਜਿਹੜੀ ਜੀ ਰਾਜੀਵ ਲੌਂਗੋਵਾਲ ਸਮਝੌਤੇ ਦੇ ਵਿੱਚ ਇੱਕ ਮੱਦ ਜਿਹੜੀ ਲਿਖਤੀ ਤੌਰ ਤੇ ਨਹੀਂ ਸੀ, ਉਹ ਇਹੀ ਸੀਗੀ ਕਿ ਅਸੀਂ ਤੁਹਾਡੀ ਸਰਕਾਰ ਬਣਾ ਦੇਾਂਗੇ, ਅਸੀਂ ਕਮਜ਼ੋਰ ਕੈਂਡੀਡੇਟ ਖੜੇ ਕਰਾਂਗੇ ਤੇ ਤੁਹਾਡੀ ਸਰਕਾਰ ਬਣਾ। ਉਹਨਾਂ ਨੇ ਬਣਾਤੀ। ਸੋ ਜਿਹੜੀ ਇਹ ਗੱਲ ਉਹਨਾਂ ਨੇ ਦੇ ਕੇ ਬਰਨਾਲੇ ਨੂੰ ਸੀਐਮ ਬਣਾ ਕੇ, ਅਗਲਾ ਉਹਨੂੰ ਇੱਕ ਜਿਵੇਂ ਗਧੇ ਮੂਹਰੇ ਗਾਜਰ ਲਮਕਾਈ ਦੀ ਅਗਲੀ ਗੱਲ ਸੀ ਕਿ 26 ਜਨਵਰੀ ਨੂੰ ਅਸੀਂ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ। ਠੀਕ ਹੈ ਜੀ। ਇਹ ਗੱਲ ਕਹਿ ਕੇ ਬਰਨਾਲੇ ਨੇ ਤਾਂ ਜਿਹੜਾ ਉਹਨਾਂ ਦਾ ਲੋਕ ਸੰਪਰਕ ਵਿਭਾਗ ਆ ਨਾ ਜੀ ਪੰਜਾਬ 'ਚ, ਉਹਨਾਂ ਨੂੰ ਸਾਰਿਆਂ ਨੂੰ ਕਹਿਤਾ ਵੀ 26 ਜਨਵਰੀ ਨੂੰ ਪੰਜਾਬ ਦੇ ਵਿੱਚ ਤੁਸੀਂ ਜਿੰਨੇ ਦਫ਼ਤਰ ਨੇ ਤਹਿਸੀਲ ਭਲਾਈ, ਤਹਿਸੀਲ ਪੱਧਰ ਦੇ, ਜ਼ਿਲ੍ਹਾ ਪੱਧਰ ਦੇ, ਸਾਰਿਆਂ ਦੇ ਵਿੱਚ ਨਾ ਲੱਖਾਂ ਦੀ ਗਿਣਤੀ 'ਚ ਜਿੰਨੇ ਪੰਜਾਬ ਦੇ ਪਿੰਡ ਨੇ, ਉਸ ਹਿਸਾਬ ਦੇ ਨਾਲ ਇੱਕ ਪੋਸਟਰ ਛਾਪ ਕੇ ਰੱਖ ਲਿਆ। ਜਦੋਂ 27 ਤਰੀਕ ਨੂੰ ਲੋਕ ਉੱਠਣ, ਕਿਉਂਕਿ 26 ਤਰੀਕ ਨੂੰ ਛੁੱਟੀ ਹੁੰਦੀ ਆ, ਅਖਬਾਰ ਛਪਦੇ ਨਹੀਂ 27 ਦੇ, ਪਰ 28 ਨੂੰ ਛਪਣਾ ਹੁੰਦਾ, ਮਿਲਦਾ ਲੋਕਾਂ ਨੂੰ। ਸੋ 27 ਨੂੰ ਸਵੇਰੋਂ ਹਰੇਕ ਘਰ ਦੀ ਕੰਧ ਉੱਤੇ ਇਹ ਪੋਸਟਰ ਲੱਗਿਆ ਹੋਇਆ ਮਿਲੇ, ਜਿਹਦੇ ਉੱਤੇ ਰਾਜੀਵ ਗਾਂਧੀ ਦਾ ਧੰਨਵਾਦ ਕੀਤਾ ਹੋਊ ਬਰਨਾਲੇ ਵੱਲੋਂ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ। ਇਹ ਉਹਨਾਂ ਨੇ ਪੋਸਟਰ ਵੀ ਬਣਾ ਕੇ ਰੱਖ ਲਏ ਸੀ। ਉਹਨਾਂ ਨੂੰ ਲੱਗਦਾ ਸੀ ਚੰਡੀਗੜ੍ਹ ਨੂੰ ਪੰਜਾਬ ਨੂੰ ਤਾਂ ਮਿਲਿਆ ਪਿਆ ਬਸ। ਹੁਣ ਜਦੋਂ ਉਹਨੇ ਦੀ ਪੂਰੀ ਤਿਆਰੀ ਸੀ, ਇੱਥੇ ਇੱਕ ਗੱਲ ਸਾਡੇ ਜਿਹੜੇ ਮੈਂ ਜਿੰਨੇ ਵੀਰ ਜਿਨ੍ਹਾਂ ਨੇ ਨਾਂ ਤੁਸੀਂ ਜਿਨ੍ਹਾਂ ਦੇ ਬੋਲੇ ਆ ਨਾ, ਮੈਂ ਬਹੁਤਿਆਂ ਨੂੰ ਮੈਂ ਜਾਣਦਾ ਪਛਾਣਦਾ ਜਾਂ ਮੈਂ ਇਹਨਾਂ ਦੇ ਨਾਂ ਸੁਣਦਾ ਰਹਿਣਾ, ਵੀ ਸਾਰੇ ਸਾਡੀ ਕੌਮ ਦੇ ਸੰਘਰਸ਼ ਨਾਲ ਪਿਆਰ ਕਰਨ ਵਾਲੇ ਬੰਦੇ ਆ ਇਹ। ਹੁਣ ਇਹਨਾਂ ਦੇ ਲਈ ਵੀ ਇੰਟਰਸਟ ਵਾਲੀ ਗੱਲ ਹੋਊਗੀ, ਇਹ ਦਿਲਚਸਪੀ ਵਾਲੀ ਗੱਲ ਹੋ। 1985 ਦੇ ਦਸੰਬਰ ਮਹੀਨੇ 'ਚ 31 ਦਸੰਬਰ ਨੂੰ ਨਾ, ਜਦੋਂ ਆਪਣੇ ਮਹਿਤਾ ਚੌਂਕ ਇਕੱਠ ਹੋਇਆ, ਜਿਹਦੇ 'ਚ 26 ਜਨਵਰੀ ਵਾਲਾ 586 ਵਾਲਾ ਸਰਬੱਤ ਖਾਲਸਾ ਐਲਾਨਿਆ, ਉਹ ਪੂਰਾ ਮਹੀਨਾ ਜਿਹੜਾ 25-26 ਦਿਨ ਨੇ, ਉਦੋਂ CID ਵਾਲੇ ਜਾਂ ਹੋਰ ਮਹਿਕਮਿਆਂ ਵਾਲੇ ਬਰਨਾਲੇ CM ਨੂੰ ਬਾਰ-ਬਾਰ ਜਾ ਕੇ ਕਹਿਣ ਕਿ ਆਪਾਂ ਉੱਥੇ ਨਾ ਇਕੱਠ ਹੋਣ ਦਈਏ ਇਹਨਾਂ ਦਾ, ਜਾਂ ਰੋਕੀਏ ਕਿਸੇ ਤਰੀਕੇ ਨਾਲ 26 ਜਨਵਰੀ ਵਾਲੇ ਪ੍ਰੋਗਰਾਮ ਨੂੰ। ਬਰਨਾਲੇ ਨੂੰ ਫੂਕ ਹੀ ਇੰਨੀ ਚੜੀ ਹੋਈ ਸੀ, ਉਹ ਕਹਿੰਦਾ ਆਪਾਂ ਨੂੰ ਜਦੋਂ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਨਾ, ਉੱਥੇ ਜਦੋਂ ਇਕੱਠ ਹੋਇਆ ਹੋਊਗਾ, ਸੰਗਤ ਪਹੁੰਚੀ ਹੋਊ ਦਰਬਾਰ ਸਾਹਿਬ ਦੇ ਵਿੱਚ, ਇਹ ਜਿਹੜੇ ਸਿੱਖ ਨੇ ਜਿਹੜੇ ਐਵੇਂ ਲੋਕਾਂ ਨੂੰ ਭੜਕਾ ਰਹੇ ਨੇ ਸਟੇਟ ਦੇ ਖਿਲਾਫ, ਇਹਨਾਂ ਨੂੰ ਦੇਖੋ, ਉਹਨਾਂ ਸੰਗਤ ਨੇ ਆਈ ਹੋਈ ਨੇ, ਦੁਆਲੇ ਹੋ ਜਾਣਾ ਇਹਨਾਂ ਦੇ। ਤਾਂ ਇਹਨਾਂ ਨੂੰ ਤਾਂ ਉਹਨਾਂ ਨੇ ਗਲਮਾ ਫੜਨਾ ਵੀ ਚੰਡੀਗੜ੍ਹ ਪੰਜਾਬ ਨੂੰ ਦੇਤਾ ਉਹਨਾਂ ਨੇ, ਤੁਸੀਂ ਬਾਕੀ ਮੰਗਾਂ ਵੀ ਉਹਨਾਂ ਨੇ ਪੂਰੀਆਂ ਕਰਾ ਲੈਣੀਆਂ ਬਰਨਾਲੇ ਹੋਣਾ ਨੇ, ਤੁਸੀਂ ਸਾਨੂੰ ਗਲਤ ਕਰਦੇ ਹੋ। ਤੋ ਇਸ ਗੱਲ ਦੇ ਵਿੱਚ ਬਰਨਾਲਾ ਪੂਰੀ ਤਰ੍ਹਾਂ ਪੰਪ 'ਚ ਆਇਆ ਹੋਇਆ ਸੀ। ਪਰ ਜਦੋਂ ਉੱਥੇ ਦਿੱਲੀ ਪ੍ਰੋਗਰਾਮ ਹੋਇਆ, ਉੱਥੇ ਨਾ ਤਾਂ ਅਨਾਉਂਸ ਉਹਨਾਂ ਨੇ ਕਰਨਾ ਸੀ ਤੇ ਨਾ ਕੀਤਾ। ਬਰਨਾਲੇ ਦੀ ਇੰਨੀ ਮਿੱਟੀ ਪਲੀਤ ਹੋਈ, ਇੰਨੀ ਬੇਇੱਜ਼ਤੀ ਹੋਈ, ਪਰ ਉਸ ਪਿਓ ਦੇ ਪੁੱਤ ਨੂੰ ਉਦਣ ਜੇ ਕਿਤੇ ਅਸਤੀਫਾ ਦੇ ਕੇ ਉਹ ਆ ਜਾਂਦਾ, ਉਹ ਸ਼ਾਇਦ ਬਚ ਜਾਂਦਾ ਕੌਮ 'ਚ, ਜਿਹੜਾ ਬਾਅਦ 'ਚ ਉਹਦੇ ਨਾਲ ਉਹਨੂੰ ਜੋ ਕੁਝ ਭੁਗਤਣਾ ਪਿਆ, ਜਿਸ ਤਰੀਕੇ ਨਾਲ ਉਹ ਆਪਣੇ ਸਾਹਮਣੇ ਆ, ਵੀ ਉਹਨੂੰ ਫਿਰ ਹੋਰ ਕਾਰਨ ਹੀ ਚਾਹੇ ਬਣੇ, ਪਰ ਅਕਾਲ ਪੁਰਖ ਦੀ ਜਿਹੜੀ ਮਾਰ ਪੈਣੀ ਸੀ ਖੰਭੇ ਨਾਲ ਬੰਨ੍ਹ ਕੇ ਉਹਨੂੰ, ਜਿਵੇਂ ਤਨਖਾਹ ਲਾਈ ਪੰਥ ਨੇ, ਪਰ ਉਹ ਉਸ ਦਿਨ ਆਪਦੇ ਉਹਦੇ ਨਾਲ ਚਿੰਬੜਿਆ ਰਿਹਾ। ਜਦੋਂ ਦਿੱਲੀ ਵਾਲਿਆਂ ਨੇ ਦੇਖ ਲਿਆ ਵੀ ਇਹਨੂੰ ਤਾਂ ਉਹਦਾ ਪਿਆਰਾ, ਜਿਵੇਂ ਆ ਸਾਡੇ ਹੋਣ ਵਾਲੇ ਭਰਾਵਾਂ ਨੂੰ ਆ ਨੀਲੀ ਪੱਗ ਵਾਲਿਆਂ ਨੂੰ ਵੀ ਉਹਦਾ ਪਿਆਰਾ, ਸਾਡੇ ਤਾਂ ਜੀ ਉਹਨੂੰ ਸੁਖਬੀਰ ਨੂੰ ਤੇ ਹਰਸਿਮਰਤ ਨੂੰ ਵਜ਼ਾਰਤ ਦੀਆਂ ਕੁਰਸੀਆਂ ਦੇ ਦਿਓ, ਚਾਹੇ ਸਾਰੇ ਪੰਜਾਬ ਦਾ RSS ਕਰਨ ਕਰ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ। ਉਵੇਂ ਬਰਨਾਲੇ ਦਾ ਸੀ ਵੀ ਮੈਨੂੰ ਕੁਰਸੀ ਚਾਹੀਦੀ ਹੈ। ਉਹਦਾ ਨਤੀਜਾ ਕੀ ਨਿਕਲਿਆ ਕਿ ਉਹਨਾਂ ਨੇ ਫਿਰ ਬਾਕੀ ਦੀਆਂ ਜਿਹੜੀਆਂ ਮੱਦਾਂ ਸੀ ਉਹ ਰੋਕ ਲੀਆਂ, ਤੇ ਉਹਨਾਂ ਨੂੰ ਜਿਵੇਂ ਰਹਿੰਦੇ ਹੀ ਆ ਉੱਪਰ ਬਾਹਮ ਰੋਡਣ ਜੋਗੇ ਤਾਂ ਹੈਗੇ ਹੀ ਆ ਵੀ ਤੁਹਾਡੀ ਸਰਕਾਰ ਕਾਂਗਰਸ ਦੇ ਸਪੋਰਟ ਨਾਲ ਚੱਲਦੀ ਆ, ਤੇ ਹੁਣ ਬਾਕੀ ਰਹਿੰਦੇ ਟਾਈਮ 'ਚ ਤੁਸੀਂ ਉਹ ਜਿਹੜੀ ਨਹਿਰ ਆ ਉਹ ਪੂਰੀ ਕਰਕੇ ਦਵੋ ਛੇਤੀ। ਉਹ ਨਹਿਰ ਦਾ ਕੰਮ ਫਿਰ ਉਹ ਚੱਲਦਾ ਰਿਹਾ। ਇਹਨਾਂ 'ਚ ਕਿਸੇ 'ਚ ਲੱਤਾਂ 'ਚ ਜਾਨ ਨਹੀਂ ਸੀ ਵੀ ਇਹ ਆਕੜ ਕੇ ਕਹਿ ਸਕਦੇ ਵੀ ਤੁਸੀਂ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੰਦੇ। ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਜਿਹੜਾ ਉਹ ਕੰਦੂ ਖੇੜਾ ਕਰੂ ਨਵੇੜਾ, ਉਹ ਇੱਕ ਅਲੱਗ ਸਾਨੂੰ ਜੰਗ ਲੜਨੀ ਪਈ, ਚਾਹੇ ਉਹਦੇ 'ਚ ਕੈਪਟਨ ਦਾ ਬੜਾ ਰੋਲ ਆ, ਉੱਥੇ ਪਿੰਡ ਜਾ ਕੇ ਬੈਠਾ ਰਿਹਾ ਉਹ ਮਰਦਮਸ਼ੁਮਾਰੀ ਜਦੋਂ ਹੋਈ, ਪਰ ਇੱਕ ਸਾਨੂੰ ਉਹ ਪਿੰਡ ਤਾਂ ਥੋੜਾ ਬਹੁਤਾ ਪੰਜਾਬੀ ਬੋਲਦਾ ਇਲਾਕਾ ਮਿਲਿਆ। ਜਾਣੀ ਕਿ ਜਿਹੜੀਆਂ ਮੇਨ ਗੱਲਾਂ ਉਹ 'ਚ ਸੀਗੀਆਂ, ਸਾਨੂੰ ਉਹ ਨਮੋਸ਼ੀ ਵਾਲੀ ਗੱਲ ਹੀ ਹੋਈ, ਜਿਹਦੇ ਕਰਕੇ ਰਾਜੀਵ ਲੌਂਗੋਵਾਲ ਸਮਝੌਤੇ ਦੇ ਜਿਹੜੇ ਸਾਡੇ ਆਪਣੇ ਪੰਥਕ ਸੰਘਰਸ਼ ਵਾਲੇ ਲੋਕ ਖਿਲਾਫ ਸੀ, ਉਹਨਾਂ ਦਾ ਪੱਖ ਹੋਰ ਮਜ਼ਬੂਤ ਹੋਇਆ ਵੀ ਤੁਸੀਂ ਸਰਕਾਰ ਬਣਾ ਕੇ ਵੀ ਕੀ ਖੱਟ ਲਿਆ, ਤੇ ਇਹ ਤਾਂ ਆਪਣੇ ਖਿਲਾਫ ਹੀ ਗਈ ਆ ਗੱਲ। ਇਹ ਗੱਲ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੋਸ਼ੀ ਸੀ ਲੌਂਗੋਵਾਲ ਤਾਂ ਸੀਗਾ ਹੀ, ਉਹ ਤਾਂ ਉਹਨੂੰ ਸੋਧਾ ਲੱਗ ਗਿਆ, ਪਰ ਬਰਨਾਲੇ ਵਾਂਗੂ ਹੀ ਇੱਕ ਹੋਰ ਦੁਸ਼ਟ ਸੀ,
ਉਹ ਸੀਗਾ ਫਿੱਡੂ ਬਲਵੰਤ ਸਿੰਘ ਲੱਡੂ ਜਿਹਨੂੰ ਕਹਿੰਦੇ ਹੁੰਦੇ ਸੀਗੇ। ਉਹ ਇਸ ਸਮਝੌਤੇ ਦੇ ਵਿੱਚ ਬਾਅਦ ਚ ਚਲੋ ਵਿੱਤ ਮੰਤਰੀ ਵੀ ਬਣ ਕੇ ਨਜ਼ਾਰੇ ਲੈ ਗਿਆ ਭਾਵੇਂ, ਪਰ ਉਹਨੇ ਇਹ ਸਮਝੌਤਾ ਕਰਾਉਣ ਚ ਸਭ ਤੋਂ ਭੈੜਾ ਰੋਲ ਪਲੇ ਕੀਤਾ ਸੀ। ਆਖਰ ਫਿਰ ਉਹਨੂੰ ਵੀ ਖਾਲਸਾ ਪੰਥ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ। ਚਲੋ ਉਹ ਤਾਂ ਇਤਿਹਾਸ ਆਪਦੀ ਥਾਂ ਤੇ ਆ, ਪਰ ਜਿਹੜਾ ਆਪਾਂ ਇਹ ਸਮਝਦੇ ਆ ਨਾ ਕਿ ਇਹ ਸਮਝੌਤਾ ਰੱਦ ਤਾਂ ਜਾਂ ਸਟੇਟ ਨੇ ਕਰਨਾ ਸੀ ਜਾਂ ਜਾਣੀ ਕਿ ਪੰਜਾਬ ਸਰਕਾਰ ਕਰਦੀ ਜਾਂ ਉਹ ਕਰਦੇ, ਸੋ ਉਹਨਾਂ ਦੋਨਾਂ ਨੂੰ ਤਾਂ ਵਾਰਾ ਖਾਂਦਾ ਸੀ। ਉਹ ਤਾਂ ਆਪਾਂ ਖਾਲਿਸਤਾਨੀਆਂ ਨੇ ਰੱਦ ਕੀਤਾ ਸੀ। ਸੋ ਖਾਲਿਸਤਾਨੀਆਂ ਦਾ ਜਦੋਂ ਜਿੰਨਾ ਟਾਈਮ ਬਾਹਰ ਨਹੀਂ ਚੱਲਿਆ, ਫਿਰ ਜਦੋਂ ਆਪਣੇ ਹੱਥ 'ਚ ਘੁੱਗੀ ਆ ਗਈ ਤੇ ਫਿਰ ਪਹਿਲੋਂ ਤਾਂ ਜਨਰਲ ਲਾਭ ਸਿੰਘ ਹੋਣਾ ਨੇ ਐਕਸ਼ਨ ਕੀਤਾ। ਬਾਅਦ ਵਿੱਚ ਜਿਹੜੀ ਮੀਟਿੰਗ ਇੱਕ ਜੁਝਾਰੂ ਸਿੰਘਾਂ ਦੀ ਹੋਈ, ਉੱਥੇ ਬੜੀ ਇਸ ਗੱਲ ਤੇ ਚਰਚਾ ਹੋਈ। ਜਿਹੜੀਆਂ ਸਾਰੀਆਂ ਆਪਣੀਆਂ 4 ਜੁਝਾਰੂ ਜਥੇਬੰਦੀਆਂ ਦੀ ਮੀਟਿੰਗ ਦੇ ਵਿਚਾਲੇ ਕਿ ਆਪਾਂ ਐਡੇ ਚੱਕੀ ਫਿਰਦੇ ਆ ਸਾਰਾ ਸੌਦਾ ਪਤਾ, ਕੀ ਫਾਇਦਾ ਜੇਕਰ ਨਹਿਰ ਤਾਂ ਹੁਣ ਵੀ ਬਣੀ ਜਾਂਦੀ ਆ 1990 ਚ ਜੀ। ਤੇ ਫਿਰ ਉਸ ਟਾਈਮ ਬੱਬਰ ਖਾਲਸਾ ਨੇ ਮੰਗ ਕੇ ਸੇਵਾ ਇੱਕ ਤਰੀਕੇ ਨਾਲ ਲਈ ਤੇ ਭਾਈ ਸੁਖਦੇਵ ਸਿੰਘ ਬੱਬਰ ਨੇ ਉਸ ਇਲਾਕੇ ਦੇ ਸਿੰਘਾਂ ਦੇ ਵਿੱਚੋਂ, ਚਲੋ ਸਾਰਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਜਟਾਣੇ ਵੀਰ ਹੋਣਾ ਨੇ ਉਹ ਐਕਸ਼ਨ ਕੀਤਾ ਤੇ ਉਹਦੇ ਵਿੱਚ ਫਿਰ ਉਸ ਦਿਨ ਤੋਂ ਬਾਅਦ ਇੱਕ ਚਮਚਾ ਵਨ ਸਿੰਗਲ ਸਪੂਨ ਜਿਹਨੂੰ ਕਹਿੰਦੇ ਆ, ਇੱਕ ਨਿੱਕੀ ਜੀ ਕਿਣ ਵੀ ਉਸ ਦਿਨ ਤੋਂ ਬਾਅਦ ਨਹੀਂ ਉਹਦੇ ਚ ਲੱਗੀ। 1990 ਚ ਜਦੋਂ ਆਪਣੇ ਵੀਰਾਂ ਨੇ ਐਕਸ਼ਨ ਕੀਤਾ, ਉਹ ਜ਼ਿੰਮੇਵਾਰੀ ਪੜਨ ਵਾਲੀ ਆ ਜੀ। ਉਹ ਜ਼ਿੰਮੇਵਾਰੀ ਹੈ ਜਿਹੜੀ ਉਹਦੇ ਚ ਕਮਾਲ ਦੀ ਗੱਲ ਲਿਖੀ ਹੈ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਜੁਝਾਰੂ ਸਿੰਘਾਂ ਕੋਲ ਇੱਕ ਕਿਸਾਨ ਜਥੇਬੰਦੀ ਦੇ ਆਗੂ ਜਿਹੜੇ ਅੱਜ ਕੱਲ ਕਈ ਜਥੇਬੰਦੀਆਂ ਫਿਰਦੀਆਂ ਨੇ, ਇਹਨਾਂ ਨੇ ਅਪਰੋਚ ਕੀਤੀ ਵੀ ਜੀ ਜਿਹੜਾ ਪ੍ਰਾਈਸ ਕਮਿਸ਼ਨ ਆ ਇੰਡੀਆ ਦਾ, ਉਹ ਆਪਣੇ ਖੇਤੀ ਦੇ ਜਿਣਸਾਂ ਦਾ ਰੇਟ ਸਹੀ ਨਹੀਂ ਦਿੰਦੇ ਹੈਗੇ ਤੇ ਕਣਕ ਦੀ ਰੁੱਤ ਆ ਰਹੀ ਆ ਤੇ ਤੁਸੀਂ ਮਤਲਬ ਉਹਦਾ ਕੰਮ ਕਰੋ। ਫਿਰ ਜਿਹੜਾ ਪ੍ਰਾਈਸ ਕਮਿਸ਼ਨ ਦਾ ਚੇਅਰਮੈਨ ਸੀ ਡਾਕਟਰ ਤਿਆਗੀ, ਉਹ ਫਿਰ ਇਸੇ ਤਰੀਕੇ ਨਾਲ ਹੀ ਜਿਵੇਂ SYL ਵਾਲੇ ਜਿਹੜੇ ਅਫਸਰ ਸੀ ਉਹਨਾਂ ਵਾਂਗੂ ਹੀ ਉਹ ਕੀਤਾ ਗਿਆ, ਤਾਂ ਕਿ ਇੱਕ ਮੈਸੇਜ ਜਿਹੜਾ ਹੋਵੇ ਵੀ ਜਿਹੜਾ ਪੰਜਾਬ ਆ ਇਹ, ਜਾਣੀ ਕਿ ਮੈਂ ਇਸ ਕਰਕੇ ਇਹ ਗੱਲ ਦੱਸ ਰਿਹਾ ਕਿ ਕਈ ਸਾਡੇ ਭਰਾਵਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਕਿ ਜਿਹੜੇ ਵੀ ਸਾਡੇ ਜ਼ਿੰਦਗੀ ਦੇ ਅੱਡ-ਅੱਡ ਖੇਤਰ ਨੇ ਇੱਥੇ ਨਾ, ਜਿਵੇਂ ਕੋਈ ਕਿਸਾਨ, ਕੋਈ ਦੁਕਾਨਦਾਰ ਆ, ਹਰ ਤਰ੍ਹਾਂ ਦੇ ਲੋਕਾਂ ਦਾ ਖਿਆਲ ਰੱਖ ਕੇ ਸਿੰਘਾਂ ਨੇ ਉਹਨਾਂ ਦਿਨਾਂ ਦੇ ਵਿੱਚ, ਜਿਵੇਂ 18ਵੀਂ ਸਦੀ ਚ ਇੱਕ ਰਾਖੀ ਪ੍ਰਥਾ ਆਈ ਸੀ ਕਿ ਸਿੰਘਾਂ ਨੇ, ਕਿਉਂਕਿ ਉਧਰੋਂ ਅਬਦਾਲੀ ਚੜ ਕੇ ਆ ਗਿਆ, ਕਦੇ ਨਾਦਰ ਆ ਗਿਆ, ਕਦੇ ਲਾਹੌਰ ਵਾਲੇ, ਕਦੇ ਦਿੱਲੀ ਵਾਲੇ, ਤੇ ਆਮ ਜਿਹੜਾ ਖਿੱਤੇ ਚ ਵੱਸਦੇ ਲੋਕ ਸੀ ਉਹ ਤੰਗ ਸੀ। ਤਾਂ ਸਿੰਘਾਂ ਨੇ ਇੱਕ ਇਹ ਕਿਹਾ ਵੀ ਅਸੀਂ ਤੁਹਾਡੀ ਰਾਖੀ ਕਰਾਂਗੇ, ਤੇ ਉਸ ਰਾਖੀ ਨਾਲ ਉਹਨਾਂ ਦਾ ਹੌਲੀ ਹੌਲੀ। ਤੁਹਾਡੀ ਆਵਾਜ਼ ਜਿਹੜੀ ਆ ਉਹ ਕੱਟ ਗਈ ਆ। ਸੋ ਪ੍ਰੋਗਰਾਮ ਦਰਸ਼ਕੋ ਤੁਸੀਂ ਦੇਖ ਰਹੇ ਹੋ, ਮੈਂ ਟੈਕਨੀਕਲ ਟੀਮ ਨੂੰ ਬੇਨਤੀ ਕਰਦਾ ਕਿ ਥੋੜਾ ਜਿਹਾ ਦੇਖਣ ਕੀ ਇਸ਼ੂ ਆ। ਸੋ ਪ੍ਰੋਗਰਾਮ ਤੁਸੀਂ ਦੇਖ ਸੁਣ ਰਹੇ ਹੋ ਦਿਲ ਦੀਆਂ ਗੱਲਾਂ, ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਸਰਬਜੀਤ ਸਿੰਘ ਘਮਾਣ। ਸੋ ਅਸੀਂ ਗੱਲਬਾਤ ਕਰ ਰਹੇ ਹਾਂ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਮੀਰੀ ਪੀਰੀ ਦਾ ਸੁਮੇਲ ਤੇ ਖਾੜਕੂ ਸੰਘਰਸ਼, ਉਸ ਬਾਰੇ ਅਸੀਂ ਖਾੜਕੂ ਸੰਘਰਸ਼ ਦੀਆਂ ਬਾਤਾਂ ਪਾ ਰਹੇ ਹਾਂ। ਯੋਧਿਆਂ ਦੀ ਗਾਥਾ ਜਿਹੜੀ ਆ ਉਹ ਦੁਹਰਾਈ ਜਾ ਰਹੀ ਹੈ। ਔਰ ਪ੍ਰੋਗਰਾਮ ਤੁਸੀਂ ਸ਼ੇਅਰ ਵੀ ਜ਼ਰੂਰ ਕਰ ਦਿਓ ਜਿੱਥੇ ਜਿੱਥੇ ਵੀਰ ਭੈਣਾਂ ਦੇਖ ਰਹੇ ਨੇ, ਕਿਉਂਕਿ ਕਈ ਵਾਰੀ ਵੀਰ ਭੈਣਾਂ ਜਿਹੜੇ ਨੇ ਉਹ ਲੇਟ ਜੁੜਦੇ ਨੇ। ਸੋ ਇਹ ਵੀ ਦੱਸ ਦਈਏ ਕਿ ਪ੍ਰੋਗਰਾਮ ਜਿਹੜਾ ਖਤਮ ਹੋਣ ਤੋਂ ਬਾਅਦ ਤੁਰੰਤ ਕੁਝ ਹੀ ਲੰਮਿਆਂ ਦੇ ਵਿੱਚ ਇਹ ਖੂਬੂ ਸਾਰਾ ਜਿਹੜਾ ਸਾਡੇ YouTube ਚੈਨਲ ਦੇ ਉੱਤੇ TV 84 ਦੇ ਦੁਬਾਰਾ ਇਹ ਅਪਲੋਡ ਹੋ ਜਾਏਗਾ। ਤੁਸੀਂ ਪੂਰਾ ਪ੍ਰੋਗਰਾਮ ਉੱਥੇ ਵੀ ਵੇਖ ਸਕਦੇ ਹੋ। ਸੋ ਪ੍ਰੋਗਰਾਮ ਨੂੰ ਤੁਸੀਂ ਪਸੰਦ ਕਰਦੇ ਹੋ, ਮੈਸੇਜ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ। ਤੁਸੀਂ ਸਾਨੂੰ ਹੌਸਲਾ ਅਫਜ਼ਾਈ ਕਰਦੇ ਹੋ। ਤੁਹਾਡੇ ਆਫ ਦੀ ਏਅਰ ਵੀ ਬਾਅਦ ਚ ਵੀ ਪ੍ਰੋਗਰਾਮ ਤੋਂ ਮੈਸੇਜ ਆਉਂਦੇ ਨੇ, ਸਾਨੂੰ ਤੁਸੀਂ ਚੰਗੇ ਸੁਝਾਅ ਦਿੰਦੇ ਹੋ, ਉਹਨਾਂ ਤੇ ਅਸੀਂ ਗੌਰ ਕਰਦੇ ਹਾਂ, ਆਪਣੀ ਟੀਮ ਦੇ ਵਿੱਚ ਡਿਸਕਸ ਵੀ ਕਰਦੇ ਹਾਂ। ਔਰ ਪ੍ਰੋਗਰਾਮ ਜਿਹੜਾ ਸਪਾਂਸਰ ਕਰ ਰਹੇ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼, ਇਹ ਕੈਨੇਡਾ ਭਰ ਦੇ ਵਿੱਚ ਤੁਹਾਡਾ ਕੋਈ ਅਸਾਈਲਮ ਕੇਸ ਹੈ ਤੁਸੀਂ ਲਾਣਾ, ਤਾਂ ਉਹ ਤੁਹਾਨੂੰ ਜਿਹੜਾ ਪੇਪਰ ਵਰਕ ਫਿਲਿੰਗ ਦੇ ਵਿੱਚ ਹੈਲਪ ਕਰ ਸਕਦੇ ਆ। ਔਰ ਇਹਦੇ ਨਾਲ ਨਾਲ ਕੋਈ ਹੋਰ ਤੁਹਾਡਾ ਕੰਮ ਹੈਗਾ ਜਿਹੜਾ ਕੋਈ ਪੇਪਰ ਵਰਕ ਨਾਲ ਸੰਬੰਧਿਤ, ਅੰਗਰੇਜ਼ੀ 'ਚ ਥੋੜਾ ਜਿਹਾ ਜੇ ਤੁਹਾਨੂੰ ਝਾਕਾ ਕੋਈ ਹੈਗਾ, ਤਾਂ ਤੁਹਾਡੀ ਕਿਸੇ ਵੀ ਤਰ੍ਹਾਂ ਦਾ ਪੇਪਰ ਵਰਕ ਆ ਜਿਹੜਾ ਬੜਾ ਸੌਖਾ ਜਿਹਾ ਕੰਮ ਆ ਕੈਨੇਡਾ ਦੇ ਵਿੱਚ, ਪੇਪਰ ਜਿਹੜੇ ਆ ਫਿਲ ਕਰਨੇ, ਸਿਟੀਜ਼ਨ ਐਪਲੀਕੇਸ਼ਨ ਆ ਜਾਂ ਤੁਹਾਡੀ PR ਕਾਰਡ ਦੀ ਐਪਲੀਕੇਸ਼ਨ ਆ ਜਾਂ ਕੋਈ ਸਪਾਂਸਰਸ਼ਿਪ ਬਣਾਉਣੀ ਆ ਕਿਸੇ ਨੂੰ ਇੱਥੇ ਵਿਜ਼ਟਰ ਮੰਗਵਾਉਣ ਦੇ ਲਈ, ਤਾਂ ਉਹ ਵੀ ਤੁਹਾਨੂੰ ਜਿਹੜਾ ਉਹ ਬਣਾ ਕੇ ਉਹ ਬਣਾਉਣ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ, ਤੁਹਾਨੂੰ ਬਣਾ ਕੇ ਦੇ ਸਕਦੇ ਆ। ਸੋ ਇਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ akalservices@hotmail.com ਤੇ ਫੋਨ ਨੰਬਰ ਇਹਨਾਂ ਦੇ 514 770 7465, ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਕਰ ਸਕਦੇ ਹੋ। ਸੋ ਜਦ ਤੱਕ ਘਮਾਣ ਸਾਹਿਬ ਦੁਬਾਰਾ ਸਾਡੇ ਨਾਲ ਜੁੜਦੇ ਆ, ਸਮਾਂ ਤਾਂ ਜਿਹੜਾ ਤਕਰੀਬਨ ਆਪਣਾ 8-9 ਮਿੰਟ ਹੀ ਹੋਰ ਆ, ਪਰ ਮੈਂ ਥੋੜੇ ਜਿਹੇ ਮੈਸੇਜ ਉਦੋਂ ਤੱਕ ਪੜ੍ਹ ਲਵਾਂ ਜੀ। ਤੇ ਓਕੇ, ਉਸ ਤੋਂ ਬਾਅਦ ਗੁਰਮਿੰਦਰ ਸਿੰਘ ਹੁਣਾਂ ਦਾ ਮੈਸੇਜ ਸੀ, ਘਮਾਣ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਸੋ ਮੈਂ ਵੀ ਤੁਹਾਨੂੰ ਉਹਨਾਂ ਵੱਲੋਂ ਫਤਿਹ ਬੁਲਾਉਣਾ ਜੀ, ਖਾਲਿਸਤਾਨ ਜਿੰਦਾਬਾਦ। ਤੇ
ਹਬੀਬ ਹੁਣੀ ਕਹਿੰਦੇ ਨੇ ਜੀ ਸਿੱਖ ਨੇਸ਼ਨ ਜ਼ਿੰਦਾਬਾਦ। ਬਿਲਕੁਲ ਜੀ, ਧੰਨਵਾਦ ਤੁਹਾਡਾ। ਸੋ ਕੀਰਤਨ ਮੀਰੀ ਪੀਰੀ is concept started by Guru Nanak Sahib and institutionalized by Guru Hargobind Sahib. Guru Nanak Sahib wrote कोटि हो पीर ਵਰਾਜ ਰਹੇ ਜਾਂ ਮੀਰ ਸੁਣਿਆ ਧੀਆ ਇਨ ਬਾਬਰ ਬਾਣੀ। ਧੰਨਵਾਦ ਜੀ। ਸੋ ਬਾਬਰ ਬਾਣੀ ਦੇ ਵਿੱਚ ਗੁਰੂ ਸਾਹਿਬ ਕੀ ਕਹਿ ਰਹੇ ਨੇ ਮੀਰੀ ਪੀਰੀ ਦੇ ਬਾਰੇ, ਉਹ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਆ। ਸੋ ਅਮਨਦੀਪ ਖਾਲਸਾ ਵਾਹਿਗੁਰੂ ਜੀ ਕਹਿੰਦੇ ਨੇ ਖਾਲਸਾ ਰਾਜ ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ ਜਿੰਦਾਬਾਦ। ਜਿੰਮੀ ਗਿੱਲ ਹੋਣੀ ਨੇ ਵਾਹਿਗੁਰੂ ਜੀ ਮਿਹਰ ਕਰਨ ਵੀਰ ਜੀ। ਗੁਰਮਿੰਦਰ ਸਿੰਘ ਜੀ ਅੱਗੇ ਲਿਖੇ ਨੇ ਰਾਜ ਬਿਨਾ ਨਹੀਂ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਖਾਲਿਸਤਾਨ ਜਿੰਦਾਬਾਦ। ਧੰਨਵਾਦ ਜੀ। ਤੇ ਉਸ ਤੋਂ ਬਾਅਦ ਹੋਰ ਮੈਸੇਜ ਨੇ ਤੁਹਾਡੇ ਜੀ। ਕਮਾਨ ਸਾਹਿਬ ਆਏ ਨੇ ਜਾਂ ਨਹੀਂ? ਹਜੇ ਨਹੀਂ ਆਏ ਸਕਰੀਨ ਤੇ। ਆਪਾਂ ਹੋਰ ਜਿਹੜੇ ਮੈਸੇਜ ਆ ਉਹ ਵੀ ਪੜ੍ਹ ਲਈਏ। ਇਹ ਕਹਿੰਦੇ ਨੇ ਜੀ ਕਿ ਡਾਕਟਰ ਸਮਰਾ ਕਹਿ ਰਹੇ ਨੇ ਓਕੇ। ਉਸ ਤੋਂ ਪਹਿਲਾਂ ਜੀ ਗੁਰਮਿੰਦਰ ਸਿੰਘ ਕਹਿੰਦੇ ਨੇ ਜੀ ਆਪਣਾ ਪਰਮਜੀਤ ਸਿੰਘ ਤਜਿੰਦਰ ਸਿੰਘ ਕਹਿੰਦੇ ਨੇ ਨਹੀਂ ਮੈਂ ਵੀ ਇਹੀ ਕੁਛ ਕਰਦਾ ਸੀ ਛੋਟਾ ਹੁੰਦਾ। ਸੋ ਬਿਲਕੁਲ ਜੀ ਇਹ ਜਿਹੜੀ ਆ ਇਤਿਹਾਸਕ ਗਲਤੀ ਆ ਜਿਹੜੀ ਹੁੰਦੀ ਰਹੀ ਆ। ਸੋ ਘੁਮਾਣ ਸਾਹਿਬ ਘੁੰਮਣ ਜੀ 101 ਸਵਾਲ ਨਹੀਂ ਮੇਰੇ ਸਵਾਲ ਲਿਖਿਓ। ਇਹ ਗਿਣਤੀ ਕਈ ਸੈਂਕੜੇ ਵੀ ਹੋ ਸਕਦੀ ਹੈ। ਖਾਲਿਸਤਾਨ ਕਿਉਂ ਜ਼ਰੂਰੀ ਹੈ ਮੇਰੇ ਸਵਾਲ ਜੀ। ਘੁਮਾਣ ਜੀ ਮੈਂ 100 ਸਵਾਲ ਓਕੇ। ਉਸ ਤੋਂ ਬਾਅਦ ਸਾਨੂੰ ਤਾਂ ਹੁਣ ਪਤਾ ਲੱਗਿਆ ਕਿ ਖਾਲਿਸਤਾਨੀ ਕੌਣ ਹਨ। ਅਸੀਂ ਤਾਂ ਫੁਲਕੇ ਵਰਗੇ ਨੂੰ ਹੀ ਖਾਲਿਸਤਾਨੀ ਸਮਝੀ ਗਏ। ਇਹ ਗੁਰਮਹਿੰਦਰ ਸਿੰਘ ਜੀ ਦਾ ਮੈਸੇਜ ਹੈ ਜੀ। ਤੇ ਹੋਰ ਬਹੁਤ ਸਾਰੇ ਮੈਸੇਜ ਨੇ ਘੁਮਾਣ ਸਾਹਿਬ। ਸਭਾ ਆਪਣੇ ਕੋਲ ਥੋੜਾ ਤੇ ਆਪਾਂ ਮੈਸੇਜ ਹੋਰ ਵੀ ਜਿਹੜੇ ਆ ਉਹ ਅੱਗੇ ਜਾ ਕੇ ਸਾਰਿਆਂ ਨੂੰ ਰੈਕਗਨਾਈਜ਼ ਜ਼ਰੂਰ ਕਰਾਂਗੇ। ਪਰ ਮੈਂ ਚਾਹੁੰਦਾ ਕਿ ਅੱਜ ਦੇ ਜਿਹੜੇ ਹਾਲਾਤ ਬਣੇ ਹੋਏ ਆ ਅਕਾਲੀ ਸਿਆਸਤ ਦੇ ਵਿੱਚ ਜਾਂ ਸਿੱਖ ਸਿਆਸਤ ਦੇ ਵਿੱਚ, ਕਿਉਂਕਿ ਤੁਸੀਂ ਸਾਡੇ ਹੈੱਡ ਆਫਿਸ ਬੈਠੇ ਹੋ, ਅੰਮ੍ਰਿਤਸਰ ਸਾਹਿਬ ਬੈਠੇ ਹੋ, ਸਿੱਖਾਂ ਦੀ ਰਾਜਧਾਨੀ ਦੇ ਵਿੱਚ ਬੈਠੇ ਹੋ, ਤੇ ਉਹਨਾਂ ਬਾਰੇ ਥੋੜਾ ਜਿਹਾ ਜ਼ਰੂਰ 5-7 ਮਿੰਟ ਦੇ ਵਿੱਚ ਦੱਸੋ ਵੀ ਕੀ ਚੱਲ ਰਿਹਾ ਇਹ ਸਾਰਾ ਕੁਝ। ਇਹਦਾ ਕੋਈ ਕਲੋਜ਼ਿੰਗ ਕਿਤੇ ਜਾ ਕੇ ਇਹਦੀ ਹੋਊਗੀ ਜਾਂ ਅਸੀਂ ਏਦਾਂ ਹੀ ਖਵਾਰ ਹੁੰਦੇ ਰਹਿਣਾ? ਸਾਡੇ ਅਕਾਲੀ ਭਰਾ ਨੇ ਨਾ ਉਹ ਇੰਡੀਅਨ ਦੇ ਅੰਦਰ ਖੇਡਦੇ ਆ ਤੇ ਪਹਿਲਾਂ ਆਪਾਂ ਆਪਦੇ ਪੱਖ ਤੋਂ ਸਮਝੀਏ ਕਿ ਖਾਲਿਸਤਾਨੀ ਸੰਘਰਸ਼ ਦੀ ਕਾਮਯਾਬੀ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਚਾਹੀਦੀਆਂ ਨੇ। ਇੱਕ ਤਾਂ ਸਾਡੇ ਉਹ ਸਿੰਘ ਜਿਹੜੇ ਗਰੀਲਾ ਯੁੱਧ ਦੇ ਵਿੱਚ ਹੀ ਭਰੋਸਾ ਰੱਖਦੇ ਹੋਣ। ਪਲੇਅਰ ਸਾਡੀ ਉਹ ਹੋ ਸਕਦੀ ਆ ਜਿਹੜੇ ਗਰੀਲਾ ਵਾਰ ਵੱਲ ਤਾਂ ਪਰ ਖਾਲਿਸਤਾਨ ਦੇ ਵਿੱਚ ਓਵਰਗਰਾਊਂਡ ਫਰੰਟ ਦੇ ਉੱਤੇ ਖੜ ਕੇ ਗੱਲ ਕਰਨ ਵਾਲੇ ਹੋਣ। ਤੀਜੀ ਧਿਰ ਸਾਡੀ ਉਹ ਹੋ ਸਕਦੀ ਆ ਜਿਹੜੀ ਪਰਪੱਕਤਾ ਵਾਲੀ ਹੋਵੇ, ਭਾਵੇਂ ਉਹ ਇਹ ਕਹਿ ਕੇ ਯਾਰ ਜੇ ਅਸੀਂ ਇਲੈਕਸ਼ਨ ਨਾਲ ਲੜੀ ਫਿਰ ਐਮਐਲਏ ਐਮਪੀ ਉਹ ਬਣਨਗੇ ਜਿਨ੍ਹਾਂ ਦਾ ਤੇ ਸਿੱਖਾਂ ਦੇ ਨਾਲ ਦੁਸ਼ਮਣੀ ਵਾਲਾ ਹਿਸਾਬ ਕਿਤਾਬ ਹੋਵੇ। ਸਾਨੂੰ ਤੁਸੀਂ ਖੁੱਲ੍ਹ ਦੇ ਦਿਓ ਕਿ ਅਸੀਂ ਖਾਲਿਸਤਾਨ ਦੇ ਹਮੇਤੀਆਂ ਭਾਵੇਂ, ਪਰ ਸਾਨੂੰ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈਗਾ ਥਾਂ ਮਿਲ ਜਾਵੇ। ਤੋ ਐਵੇਂ ਹੀ ਅੱਗੇ ਜਿਹੜੀ ਜਿੱਥੇ ਜਾ ਕੇ ਅਕਾਲੀ ਖੜ ਗਏ ਕਿ ਸਾਡਾ ਤਾਂ ਸਿੱਖ ਤਿੱਕਰ ਹੀ ਰਹਿਣਾ ਹੋਇਆ ਖਾਲਿਸਤਾਨੀ ਆ, ਪਰ ਜਿਹੜਾ ਅਕਾਲੀ ਆ ਉਹਨੇ ਇੱਕ ਜਿਹੜਾ ਕਮਲ ਕੁੱਟਿਆ। ਮੈਂ ਇਹ ਕਈ ਵਾਰ ਸਾਡੇ ਅਕਾਲੀ ਭਰਾਵਾਂ ਨਾਲ ਮੇਰੇ ਜੀ ਓਪਨ ਮਾਈਂਡਡ ਆ, ਮੇਰੇ ਸਾਰੇ ਤਰ੍ਹਾਂ ਦੇ ਸਿੱਖਾਂ ਨਾਲ ਨਾ, ਚਾਹੇ ਉਹ ਕੋਈ ਵੀ ਆ, ਮੈਂ ਹਰ ਤਰ੍ਹਾਂ ਨਾਲ ਓਪਨ ਰਹਿਣਾ ਚਾਹੁੰਦਾ, ਕਿਉਂਕਿ ਮੈਂ ਇੱਥੇ ਉਸ ਥਾਂ ਤੇ ਬੈਠਾ ਅੰਮ੍ਰਿਤਸਰ ਦੇ ਵਿੱਚ ਜਿੱਥੇ ਮੈਂ ਇਹ ਕਹਿ ਕੇ ਕਿ ਤੂੰ ਤਾਂ ਖਾਲਿਸਤਾਨੀ ਨਹੀਂ ਖਾਲਿਸਤਾਨੀ ਆ, ਤੈਨੂੰ ਬੁਲਾਉਣਾ ਹੀ ਨਹੀਂ ਸਿੱਖਾਂ ਕਾਂਗਰਸ ਦਾ ਸਿੱਖਾਂ। ਅਸੀਂ ਓਪਨ ਰਹਿ ਕੇ ਗੱਲ ਕਰੀਏ ਕਿਉਂਕਿ ਅਸੀਂ ਕੋਈ ਚੋਰ ਡਾਕੂ ਗਲਤ ਤਾਂ ਹੈ ਨਹੀਂ, ਗਲਤ ਲੁਕੇ ਅਸੀਂ ਕਦੋਂ ਲੁਕੀਏ। ਤਾਂ ਮੈਂ ਅਕਾਲੀ ਲੀਡਰਸ਼ਿਪ ਬਹੁਤ ਸਾਰੇ ਭਰਾਵਾਂ ਨਾਲ ਕਰਦਾ ਹੈ ਕਿ ਤੁਸੀਂ ਸੋਚੋ ਕਿ 1980-81 ਦੇ ਦੌਰ ਵਿੱਚ ਆ ਜਿਹੜਾ ਸੁਖਪਾਲ ਜੀ ਪਿਓ ਸਰਦਾਰ ਸੁਖਜਿੰਦਰ ਸਿੰਘ ਖਾਲਿਸਤਾਨੀ ਸੀਗੇ ਤੇ ਉਸ ਮੌਕੇ ਦੀ ਅਕਾਲੀ ਲੀਡਰਸ਼ਿਪ ਸੀ ਨਾ ਵੀਰ ਜਿਹੜੀ ਮਨਵੀਰ ਸਿੰਘ ਜੀ, ਉਹ ਬਾਦਲ ਆ, ਟੌੜਾ ਆ, ਤਲਵੰਡੀ ਆ, ਲੌਂਗੋਵਾਲਾ, ਇਹਨਾਂ ਨੇ ਕਦੇ ਉਹਨੂੰ ਘੂਰਿਆ ਕੱਪਿਆ ਜਾਂ ਰੋਕਿਆ ਟੋਕਿਆ ਨਹੀਂ ਸੀਗਾ। ਮੈਂ ਇੱਕ ਇੰਟਰਵਿਊ ਪੜ੍ਹੀ ਆ ਜਿਹਦੇ ਵਿੱਚ ਜਦੋਂ ਪੁੱਛਿਆ ਗਿਆ ਅਕਾਲੀ ਲੀਡਰਸ਼ਿਪ ਨੂੰ, ਉਹ ਸੁਖਜਿੰਦਰ ਸਿੰਘ ਤਾਂ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਦਾ। ਉਹ ਕਹਿੰਦੇ ਜੀ ਸਾਡੇ ਵਿੱਚ ਫਰੀਡਮ ਆਫ ਸਪੀਚ ਹੈ,
ਉਹ ਜੇ ਖਾਲਿਸਤਾਨ ਦੀ ਗੱਲ ਕਰਦਾ ਅੱਜ ਤਾਂ ਇੱਕ ਕਰਦਾ, ਕੱਲ ਉਹਦੇ ਨਾਲ ਦੋ ਵੀ ਹੋ ਸਕਦਾ, ਉਹ ਵੀ ਹੋ ਸਕਦਾ ਸਾਰਿਆਂ ਨੂੰ ਕਾਇਲ ਕਰ ਲਵੇ ਤੇ ਸਾਡੀ ਪਾਰਟੀ ਦਾ ਪੂਰਾ ਏਜੰਡਾ ਖਾਲਿਸਤਾਨ ਹੋ ਜੇ। ਠੀਕ ਹੈ ਜੀ। ਉਹ ਅੱਜ ਦੇ ਅਕਾਲੀ ਦਲ ਦੀ ਜਿਹੜੀ ਸਭ ਤੋਂ ਵੱਡੀ ਘਾਟ ਆ, ਇਹ ਸਬਕ ਨਹੀਂ ਸੀ ਕਿ ਜੇ ਬੀਜੇਪੀ ਜਿਹਦੇ ਨਾਲ ਅਸੀਂ ਯਾਰੀ ਪਾਈ ਫਿਰਦੇ ਹਾਂ, ਵੀ ਪ੍ਰਗਿਆ ਵਰਗੀਆਂ, ਕਰਨਲ ਵਰਗੀਆਂ, ਅਸੀਮਾਨੰਦ ਵਰਗੇ ਜਿਨ੍ਹਾਂ ਨੇ 64 ਬੰਦੇ ਮਰੇ ਆ ਸਮਝੌਤਾ, ਉਹਨਾਂ ਨੂੰ ਗੜ ਨਾਲ ਲਾਇਆ, ਉਹਨਾਂ ਨੇ ਛੁਡਵਾਇਆ, MP ਬਣਾਇਆ ਉਹਨਾਂ ਨੇ ਸਭੀ ਪ੍ਰਗਿਆ ਨੂੰ। ਤੇ ਅਕਾਲੀ ਭਰਾ ਉਹਨਾਂ ਦਿਨਾਂ ਚ ਕਹਿੰਦੇ ਸੀਗੇ ਜੀ ਜਿਹੇ ਸਿੱਖ ਸੰਘਰਸ਼ ਨਾਲ ਸੰਬੰਧਿਤ ਬੰਦੇ ਦਲਜੀਤ ਸਿੰਘ ਬਿੱਟੂ ਚੱਕ ਲਿਆ, ਕਦੇ ਕੁਲਵੀਰ ਸਿੰਘ ਬੜਾ, ਕਦੇ ਲਾਲ ਸਿੰਘ ਭਾਈ ਦੀ ਉਹ ਜਿਹੜੀ ਹੁੰਦੀ ਸੀ ਪੈਰੋਲ ਰੋਕਣ ਬਹਿ ਜਾਣਾ, ਚਿੱਠੀ ਲਿਖ ਕੇ ਦੇ ਦੇਣੀ ਕਿ ਇਹ ਜਿਹੜਾ ਭਾਈ ਭੁੱਲਰ ਇਹਨਾਂ ਨੂੰ ਭੇਜੋ ਜੀ, ਕਦੇ ਕੁਛ ਕਦੇ ਕੁਛ। ਉਹਨਾਂ ਦਿਨਾਂ ਦੇ ਵਿੱਚ ਜਿਵੇਂ ਆਪਾਂ ਪਿੰਡਾਂ ਚ ਵੀ ਜੇ ਗਵੰਢਣ ਦਾ ਰੂਪ ਨਾ ਚੜੇ ਤਾਂ ਉਹਨਾਂ ਆ ਜਾਂਦਾ, ਇਹਨਾਂ ਨੂੰ ਭੋਰਾ ਇਸ ਗੱਲ ਦੀ ਨਹੀਂ ਆਈ ਕਿ ਬੀਜੇਪੀ ਤਾਂ ਆਪਦੀ ਲਈ, ਹਿੰਦੂ ਕੌਮ ਦੇ ਲਈ ਜਿਹੜੇ ਉਹਨਾਂ ਦੇ ਸਾਰੇ ਵਰਗੇ ਆ ਉਹਨਾਂ ਨੂੰ ਬਣਾਉਂਦੇ ਫਿਰਦੇ ਆ। ਅਸੀਂ ਕਾਹਤੋਂ ਨਹੀਂ ਏਦਾਂ ਕਰਦੇ? ਤੇ ਜੇਕਰ ਬੀਜੇਪੀ ਤੋਂ ਹੀ ਸਿੱਖ ਲੈਂਦੇ ਇਹ ਇੱਕ ਪਾਸੇ ਉਹਨਾਂ ਨੇ ਅਡਵਾਨੀ, ਇੱਕ ਪਾਸੇ ਵੀ ਉਹ ਰੱਖਿਆ ਸੀਗਾ ਵਾਜਪਾਈ, ਤੇ ਇਹ ਵੀ ਦੋ ਤਰ੍ਹਾਂ ਦੇ, ਇੱਕ ਖਾਲਸਾ ਤੇ ਜਿਹੜੇ ਨੌਨ ਖਾਲਿਸਤਾਨੀ ਅਕਾਲੀ ਆ ਇਕੱਠੇ ਸੀ, ਜਾਣੀ ਕਿ ਸਾਡੀ ਕੌਮੀ ਸ਼ਕਤੀ ਆ ਜਿਹੜੀ, ਸਾਨੂੰ ਤਾਂ ਬੀਜੇਪੀ ਦੀ ਜਾਂ ਕਿਸੇ ਹੋਰ ਦੀ ਲੋੜ ਹੀ ਨਾ ਪਵੇ, ਬ੍ਰਾਹਮਣਵਾਦੀ ਦਲ ਦੀ। ਪੰਜਾਬ ਸਿਆਸਤ ਵਿੱਚ ਅਕਾਲੀ ਦਲ ਨੇ ਜੇ ਕਾਮਯਾਬ ਹੀ ਹੋਣਾ ਹੁੰਦਾ ਤਾਂ ਇੱਥੇ ਉਹ ਸਬੀ ਸਿੰਘ ਮਾਨ ਵਰਗੇ ਜਾਂ ਹੋਰ ਜਿਹੜੇ ਰਾਜਨੀਤੀ ਕਰਦੇ ਨੇ, ਸਾਡੇ ਵਿਚਾਰ ਨੇ ਅਸੀਂ ਨਹੀਂ, ਮੈਂ ਖਾਲਸਾ ਜਾਂ ਅਸੀਂ ਚੋਣ ਨਹੀਂ ਲੜਦੇ, ਸਾਡਾ ਨਹੀਂ ਹੈਗਾ, ਪਰ ਜਿਹੜੇ ਚੋਣ ਲੜਨਾ ਚਾਹੁੰਦੇ ਆ ਉਹਨਾਂ ਨੂੰ ਸਪੇਸ ਅਕਾਲੀ ਦਲ ਦੇ ਅੰਦਰ ਹੋਣੀ ਚਾਹੀਦੀ, ਸਤਿਕਾਰ ਹੋਣਾ ਚਾਹੀਦਾ ਸੀ। ਇਹ ਉੱਥੇ ਹੋਣਾ ਚਾਹੀਦਾ ਸੀ ਵੀ ਹਰ ਵਾਰੀ ਸ਼੍ਰੋਮਣੀ ਕਮੇਟੀ ਦੀਆਂ 40 ਸੀਟਾਂ ਇਹਨਾਂ ਨੂੰ ਮਿਲਣਗੀਆਂ, ਜੇ MP ਦੀਆਂ ਸੀਟਾਂ ਨੇ 5 ਹੋਣਗੀਆਂ, ਇੰਨੇ MLA ਦੀਆਂ ਦੇਵਾਂਗੇ, ਇਹ ਜਿੱਤਣ ਚਾਹੇ ਤੁਸੀਂ ਭਾਈ, ਚਾਹੇ ਖਾਲਿਸਤਾਨ ਜਿੱਤ ਲਓ, ਚਾਹੇ ਖਾਲਿਸਤਾਨ ਛੱਡ ਕੇ ਜਿੱਤ ਲਓ, ਸਾਨੂੰ ਤੁਸੀਂ ਆਹ ਸੀਟਾਂ ਤੁਹਾਡੀਆਂ ਨੇ। ਤਰੀਕੇ ਨਾਲ ਇੱਕ ਜਿਹੜੀ ਪੋਜੀਸ਼ਨ ਬਣਨੀ ਸੀ, ਉਹਦੇ ਵਿੱਚ ਸਾਡਾ ਗੁਰੂ ਸਾਹਿਬਾਨ ਦਾ ਫਲਸਫਾ ਸਾਨੂੰ ਕਹਿੰਦਾ ਵੀ ਬ੍ਰਾਹਮਣਵਾਦ ਰੱਖਣਿਆ ਜਾਂ ਜੇਕਰ ਕੀ ਰੀਤ, ਤੇ ਦੂਜੇ ਪਾਸੇ ਸਾਨੂੰ ਇਹ ਵੀ ਕਿਹਾ ਹੋਇਆ ਵੀ ਇਹਨ ਕੋ ਦੇਊ ਪਾਤਸ਼ਾਹੀ। ਬਹੁਜਨ ਸਮਾਜ ਪਾਰਟੀ ਜਾਂ ਦਲਿਤ ਵਰਗ ਆ ਜਾਂ ਜਿਹੜੇ ਲੋਕ ਨੇ ਪੰਜਾਬ ਦੇ, ਜਿਹੜੇ ਅੱਜ ਜਿਨ੍ਹਾਂ ਨੂੰ ਪੰਪ ਮਾਰ ਕੇ ਸੋਸ਼ਲ ਮੀਡੀਆ ਦੇ ਉੱਤੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਦੇ ਥਾਂ ਤੇ ਕਰਨ ਦੀ ਚਾਲ ਚੱਲੀ ਜਾ ਰਹੀ ਹੈ, ਜਿਹੜੇ ਸਾਡਾ ਜਰਖੇਜ ਹਿੱਸਾ ਹੋਣਾ ਸੀ, ਜਿਨ੍ਹਾਂ ਵਿੱਚੋਂ ਸਾਡੀ ਕੌਮ ਨੂੰ ਬਹੁਤ ਵੱਡਾ ਇੱਕ, ਉਹ ਸਾਰਿਆਂ ਨੂੰ ਉਸ ਮੌਕੇ ਜੇ ਖਾਲਿਸਤਾਨੀ ਅਕਾਲੀ ਦਲ ਚ ਹੁੰਦੇ ਹੈਗੇ ਆ, ਮਾਨ ਸਾਹਿਬ ਵਰਗੇ, ਜਾਂ ਇਹ ਅਕਾਲੀ ਦਲ ਹੁੰਦਾ, ਫਿਰ ਇਹ ਜਿਹੜਾ ਦਲਿਤ ਵਰਗ ਆ ਬਹੁਜਨ ਸਮਾਜ ਪਾਰਟੀ ਨਾਲ ਚੱਲ ਜਾਣਾ ਸੀ। ਸਾਡਾ ਜਿਹੜਾ ਬਸਪਾ ਬੀਜੇਪੀ ਨਾਲ ਹੋਇਆ, ਉਹ ਬ੍ਰਾਹਮਣਵਾਦ ਕਰਕੇ ਬਹਿ ਗਏ, ਉਹ ਲੈ ਕੇ ਪੰਜਾਬ ਨੂੰ, ਤੇ ਅੱਜ ਇਹਨਾਂ ਦੇ ਕੋਲੇ ਇੱਕ ਵੀ ਸੀਟ ਨਹੀਂ, ਤੇ ਅੱਜ ਲੋਕ ਲੁਕੀ ਬੈਠੇ ਰਹਿੰਦੇ ਆ ਵੀ ਤੁਸੀਂ ਤਾਂ ਬਰਗਾੜੀ ਵਾਲੇ ਹੋ, ਤੁਸੀਂ ਬਹਿਬਲ ਵਾਲੇ ਹੋ, ਤੁਸੀਂ ਸੈਣੀ ਨੂੰ, ਆਲਮ ਨੂੰ, ਜਿੰਨੀ ਗਲਤੀਆਂ ਕੀਤੀਆਂ ਉਹ ਇਹਨਾਂ ਤੋਂ ਹੋਣੀਆਂ ਹੀ ਨਹੀਂ ਸੀ, ਕਰਨ ਦਾ ਮੌਕਾ ਹੀ ਨਹੀਂ ਸੀ ਬਣਨਾ। ਜੇ ਇਹਨਾਂ ਨੇ 1997 ਦੇ ਵਿੱਚ ਕੀਤੇ ਹੋਏ ਵਾਅਦਿਆਂ ਦੇ ਲਿਆ ਹੁੰਦਾ, ਉਦੋਂ ਤਾਂ ਅਸੀਂ ਵੀ ਪੂਜੀ ਫਿਰਦੇ ਸੀ। ਸਿੱਧੀ ਗੱਲ ਆ, ਜਦੋਂ ਜਗਰਾਮੀ ਰੈਲੀ ਕੀਤੀ ਇਹਨਾਂ ਨੇ ਸਾਨੂੰ ਲੱਗਣ ਲਾਤਾ ਕਿ ਜੀ ਵੀ ਜੇਕਰ ਅਕਾਲੀ ਦਲ ਦੀ ਸਹੁੰ ਚੱਕਣੀ ਆ ਤੇ ਜਿੰਨੇ ਬੁੱਚੜ ਪੁਲੀਏ ਆ ਉਹ ਫੜ ਕੇ ਅੰਦਰ, ਤੇ ਜਿਹੜੇ ਤੁਹਾਡੇ ਨਾਲ ਦੇ ਸਿੰਘ ਆ ਉਹ ਹੱਥਾਂ ਨੂੰ ਅਸੀਂ ਫੜ ਕੇ ਬਾਹਰ ਕੱਢ ਦੇਣੇ ਆ। ਇਹ ਕੌਮ ਨਾਲ ਬਹੁਤ ਵੱਡਾ ਧੋਖਾ ਕਰਨ ਤੋਂ ਬਾਅਦ ਜਦੋਂ ਪੰਥ ਦੇ ਵਿੱਚੋਂ ਇਹਨਾਂ ਨੂੰ ਲੱਗਿਆ ਕਿ ਸਾਨੂੰ ਵੋਟ ਪੈਣੀ, ਫਿਰ ਇਹਨਾਂ ਨੇ ਅਗਲਾ ਨਵਾਂ ਹੀ ਕੱਢ ਲਿਆ, ਅਰਸੇ ਬਿਆਸ ਭਨਿਆਰੇ ਵਾਲੇ ਦੀਆਂ ਵੋਟਾਂ ਲੈ ਲਾਂਗੇ। ਉਹਨਾਂ ਨੇ ਕਹਾ ਜਿਹੜੇ ਚੰਦ ਚਾੜੇ, ਜੋ ਸਾਡੀ ਕੌਮ ਨੂੰ ਜ਼ਖਮ ਲਾਏ, ਅੱਜ ਪੱਲੇ ਵਿਚਾਰਾਂ ਦੇ ਕੁਛ ਹੈ ਨਹੀਂ, ਥੋਂ ਭਾਲਦੇ ਫਿਰਦੇ ਆ, ਪਰ ਗਲਤੀ ਦਰ ਗਲਤੀ ਇਹ ਬਹੁਤ ਜ਼ਿਆਦਾ ਲੂਜ਼ ਕਰ ਚੁੱਕੇ ਆ। ਪਰ ਪੰਜਾਬ ਨੂੰ, ਸਾਡੀ ਧਰਤੀ ਨੂੰ ਅੱਡੀ ਲੋੜ ਹੈ, ਚਾਹੇ ਉਹ ਮਾਨ ਵਾਲੇ ਰੂਪ ਚ ਉੱਭਰ ਜਾਵੇ, ਚਾਹੇ ਕਿਸੇ ਹੋਰ ਰੂਪ ਚ ਸ਼ਕਤੀ ਉੱਭਰੇ। ਇਹ ਤਾਂ ਜਿਹੜੇ ਸਾਡੇ ਕੱਟੜ ਵਿਰੋਧੀ ਮੰਨੇ ਜਾ ਰਹੇ ਦਲ ਨੇ, ਕਾਂਗਰਸ ਦੇ ਲੀਡਰ, ਆਮ ਆਦਮੀ ਪਾਰਟੀ ਭਗਵੰਤ ਮਾਨ ਵਰਗੇ, ਤੇ ਬੀਜੇਪੀ ਦੇ ਲੀਡਰ ਆ ਕਿ ਪੰਜਾਬ ਨੂੰ, ਕਿਉਂਕਿ ਇਹ ਉਹਨਾਂ ਲਈ ਪ੍ਰੈਸ਼ਰ ਕੁਕੜੀ ਆ। ਜਦੋਂ ਵੀ ਪੰਜਾਬ ਵਿੱਚ ਅਕਾਲੀ ਦਲ ਮੱਕਾ ਤੇ ਖਤਮ ਹੋ ਗਿਆ, ਫਿਰ ਇੱਥੇ ਬੇਕਾਬੂ ਹੋ ਸਾਰਾ ਕੁਝ। ਇਸ ਕਰਕੇ ਉਹ ਚਾਹੁੰਦੇ ਅਕਾਲੀ ਦਲ ਹੋਵੇ ਤਾਂ ਸਹੀ, ਪਰ ਭਾਰਤ ਮਾਤਾ ਕੀ ਜੈ ਵਾਲਾ ਹੋਵੇ। ਆਪਣੀ ਨੀਤੀ ਇਹ ਅਕਾਲੀ ਦਲ ਹੋਣੀ ਦੇ ਵਿੱਚ ਜਿਹੜਾ ਉਹ ਸਮਝੌਤੇ ਕਰਨ ਲਈ ਹੋ ਜਾਵੇ, ਜਿੱਥੇ ਉਹ ਪੰਥ ਦੀ, ਪੰਜਾਬ ਦੀ ਗੱਲ ਕਰਨ ਵਾਲਾ ਹੋਵੇ। ਜੇਕਰ ਉਹ ਖਾਨ ਦੀ ਗੱਲ ਤੇ ਅਜੇ ਨਹੀਂ ਵੀ ਆਉਂਦਾ ਤਾਂ ਕੁਝ ਖਾਲਿਸਤਾਨੀ ਆਗੂ ਉਹਦਾ ਹਿੱਸਾ ਜ਼ਰੂਰ ਹੋਣਾ ਕਿ ਸਾਡਾ ਧਾਵਾ ਹੋਇਆ ਰਹੇ। ਉਹ ਮੈਂ ਕਿ ਬੀਜੇਪੀ, ਕਾਂਗਰਸ
ਆਪ ਤੇ ਹੋਰਨਾਂ ਸਾਰਿਆਂ ਦੇ ਨਾਲੋਂ ਸਾਨੂੰ ਇੱਕ ਇਹੋ ਜਿਹੀ ਗੱਲ ਪੁੱਗਦਾ ਹੈ, ਜੇ ਕੌਮ ਦੀ ਗੱਲ ਕਰੇ, ਪੰਥ ਦੀ ਗੱਲ ਕਰੇ, ਪਰ ਜਿਹੜਾ ਬਾਦਲਕਿਆਂ ਵਾਲਾ ਅਕਾਲੀ ਦਲ ਆ ਸਾਨੂੰ ਬਿਲਕੁਲ ਹੀ ਇਸ ਵੇਲੇ ਮਨਜ਼ੂਰ ਨਹੀਂ। ਜੀ ਬਿਲਕੁਲ ਜੀ, ਕੋਈ ਨਾ ਕੋਈ ਤਾਂ ਜਿਹੜਾ ਇਹਦਾ ਗੱਲ ਨੂੰ ਕਿਸੇ ਨਾ ਸਿਰੇ ਤਾਂ ਆਪਾਂ ਨੂੰ ਲਾਣਾ ਹੀ ਪੈਣਾ, ਕਿਉਂਕਿ ਇਹ ਬਹੁਤ ਦੇਰ ਆਪਾਂ ਬਰਦਾਸ਼ਤ ਵੀ ਨਹੀਂ ਕਰ ਸਕਦੇ ਕਿ ਵੀ ਅਕਾਲੀ ਦਲ ਦੀ ਕੋਈ ਸੀਟ ਜਾਣੀ ਕਿ ਜੋ ਸਿੱਖਾਂ ਦਾ, ਕਿਉਂਕਿ ਸਿੱਖਾਂ ਨੂੰ ਤਾਂ ਰਿਪਰੈਜ਼ੈਂਟ ਅਕਾਲੀ ਦਲ ਨਹੀਂ ਕਰਨਾ ਨਾ, ਤੇ ਉਹਦੀ ਇੱਕ ਵੀ ਸੀਟ ਜਿਹੜੀ ਵਿਧਾਨ ਸਭਾ ਦੇ ਵਿੱਚ ਨਾ ਹੋਣਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਿਹਣਾ ਪੰਥ ਦੇ ਸਿਰ ਤੇ, ਔਰ ਇਹ ਮਿਹਣੇ ਤੱਕ ਪਹੁੰਚਾਉਣ ਵਾਲਾ ਵੀ ਜਿਹੜਾ ਬਾਦਲ ਅਕਾਲੀ ਦਲ ਆ, ਕੋਈ ਹੋਰ ਨਹੀਂ। ਸੋ ਇੱਕ ਵੀਰ ਦੀ ਕਾਲ ਮਿਸ ਹੋਈ ਹੈ ਜੀ, ਆਪਣਾ 5655, ਜੇ ਚਾਹੋ ਤਾਂ ਇੱਕ ਅੱਧੇ ਮਿੰਟ 'ਚ ਤੁਸੀਂ ਕਾਲ ਕਰ ਸਕਦੇ ਹੋ ਆਪਣਾ, ਨਹੀਂ ਤਾਂ ਮੇਰਾ ਖਿਆਲ ਪ੍ਰੋਗਰਾਮ ਦਾ ਆਪਣਾ ਸਮਾਂ ਤਾਂ ਜਿਹੜਾ ਲਗਭਗ ਸਮਾਪਤ ਹੀ ਆ। ਸੋ ਥੋੜੇ ਜਿਹੇ ਮੈਸੇਜ ਜਿਹੜੇ ਮੈਂ ਘੁਮਾਨ ਸਾਹਿਬ, ਸ਼ਾਇਦ ਕੋਈ ਮੈਸੇਜ ਆਪਾਂ ਨੂੰ ਗੱਲ ਕਰਨ ਵਾਲਾ ਵਿੱਚੋਂ ਇਹਦੇ ਲੱਭ ਜਵੇ ਤੇ ਆਪਾਂ ਗੱਲ ਕਰ ਸਕਦੇ ਹਾਂ। ਜ਼ਿਆਦਾਤਰ ਮੈਸੇਜ ਆ ਜਿਹੜੇ ਉਹ ਫਤਿਹ ਬੁਲਾਉਣ ਵਾਲੇ ਹੀ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਤੇ ਘੁਮਾਨ ਸਾਹਿਬ, ਆਪਾਂ ਨਾ ਵਿਸ਼ਾ ਜਿਹੜਾ ਇਹ ਲੰਬਾ ਥੋੜਾ ਜਿਹਾ, ਇੱਕ ਪ੍ਰੋਗਰਾਮ 'ਚ ਇਹ ਗੱਲ ਆਪਣੇ ਕੋਲ ਪੂਰੀ ਹੋਣੀ ਨਹੀਂ, ਤੇ ਆਪਾਂ ਫੇਰ ਵੀ ਜੁੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਤੇ ਆਪਾਂ ਇਹਨੂੰ ਕੰਟੀਨਿਊ ਕਰਾਂਗੇ, ਹਨਾ, ਕਿਉਂਕਿ ਇਹ ਵੱਡਾ ਵਿਸ਼ਾ ਖਲਾ ਜਿਹੜਾ ਸਿੱਖ ਕੌਮ 'ਚ ਪੈਦਾ। ਜੀ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਵੀ ਦੋ ਕਿਤਾਬਾਂ ਨੇ ਸਰਦਾਰ ਭੁੱਲਰ ਦੀਆਂ, ਇੱਕ ਸਿੱਖ ਕੌਮ ਦੇ ਸੱਚੇ ਸੂਰਮੇ, ਉਹ ਇਸ ਕਰਕੇ ਲਿਖਣੀ ਪਈ ਸੀ ਭੁੱਲਰ ਸਾਹਿਬ ਨੂੰ ਕਿਉਂਕਿ ਉਦੋਂ ਨਾਈਟਸ ਆਫ ਫਾਲਸਹੁੱਡ ਵੀ ਇਹ ਖਾੜਕੂ ਨੇ ਤਾਂ ਐ ਨੇ ਨਾ ਬੰਦੇ, ਇਹ KPS ਜੋ ਦੇਖੀ ਉਹਦੇ ਜਵਾਬ ਦੇ ਵਿੱਚ ਜਿਹੜੀ ਕਿਤਾਬ ਸਰਦਾਰ ਪਾਲ ਸਿੰਘ ਭੁੱਲਰ ਨਾ ਜੀ, ਸਿੱਖ ਸੱਚੇ ਸੂਰਮੇ, ਉਹ ਬੇਮਿਸਾਲ ਕਿਤਾਬ। ਇਹ ਕਿਤਾਬ ਸਾਡੇ ਭਰਾਵਾਂ ਨੂੰ ਲਾਜ਼ਮੀ ਪੜ੍ਹਨੀ ਚਾਹੀਦੀ ਆ, ਗੱਲ ਕਾ ਸੌਖਾ। ਦੂਜੀ ਕਿਤਾਬ ਜਿਹੜੀ ਆ ਇਸੇ ਪਾਲ ਸਿੰਘ ਭੁੱਲਰ ਦੀ ਆ, ਖਾਲਿਸਤਾਨੀ ਸੰਘਰਸ਼ ਫੇਰ ਕਿਉਂ ਹੋਇਆ। ਮੈਂ ਇਹਦੇ ਟਾਈਟਲ ਨਾਲ ਮੈਂ ਇਹ ਕਹਿਣਾ ਵਾ ਵੀ ਜੇ ਜੰਗ ਅਸੀਂ ਜਿੱਤੇ ਨਹੀਂ ਤਾਂ ਅਸੀਂ ਹਾਰੇ ਵੀ ਨਹੀਂ, ਜੰਗ ਅਜੇ ਜਾਰੀ ਹੈ। ਚਲੋ, ਪਰ ਇਹਦੇ ਵਿੱਚ ਸਾਡੇ ਪੱਖ ਦੇ ਵਿੱਚ ਇੱਕ ਮਜ਼ਬੂਤ ਜਿਹੜਾ ਪੱਖ ਵਾ ਹੋਇਆ। ਇਹ ਕਿਤਾਬ ਸਾਡੇ ਸਾਰੇ ਭਰਾਵਾਂ ਦੇ ਘਰ ਆਈ ਦੀ ਆ। ਇਹ ਛੋਟੀ ਜਿਹੀ ਕਿਤਾਬ ਆ, ਜਿਵੇਂ ਗਾਈਡ ਹੁੰਦਾ ਨਿੱਕਾ ਜਿਹਾ। ਇਹਨੂੰ ਪੜ੍ਹਨ ਦੀ ਬਹੁਤ ਜ਼ਿਆਦਾ ਲੋੜ ਆ ਕਿ ਸਾਡੀਆਂ ਕਿਹੜੀਆਂ ਗੜਬੜਾਂ ਘਾਟਾਂ ਸੀ, ਜਦੋਂ ਆਪਾਂ ਲੜੇ, ਆਪਾਂ ਜੂਝੇ, ਜਿਹੜੇ ਕੰਮ ਸਾਨੂੰ ਫਾਇਦਾ ਦਿੰਦੇ ਸੀ ਸਾਨੂੰ ਬੁਲੰਦ ਕੀਤਾ, ਅੱਗੇ ਵੀ ਲੈ ਕੇ ਜਾਈਏ, ਜਿਹੜੀਆਂ ਗੱਲਾਂ ਨੇ ਸਾਨੂੰ ਕਮਜ਼ੋਰ ਕੀਤਾ ਉਹ ਦਈਏ, ਤੇ ਨਵੀਆਂ ਗੱਲਾਂ ਨਵੇਂ ਯੁੱਗ ਦੇ ਮਾਹੌਲ ਦੇ ਵਿੱਚ ਲਾਜ਼ਮੀ ਲੱਭੀਏ, ਜਿਨ੍ਹਾਂ ਨਾਲ ਅਸੀਂ ਮਜ਼ਬੂਤ ਹੋਈਏ, ਜਿਨ੍ਹਾਂ ਨਾਲ ਅਸੀਂ ਅੱਗੇ ਵਧੀਏ। ਜੀ ਸੋ ਘੁਮਾਣ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਨਾਲ ਸਾਂਝ ਪਾਈ ਆ ਵਿਚਾਰਾਂ ਦੀ। ਸੋ ਦਰਸ਼ਕੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਸੋ ਤੁਸੀਂ ਪ੍ਰੋਗਰਾਮ ਨੂੰ ਜਦੋਂ ਵੀ ਵੇਖੋਗੇ ਇਹਨੂੰ ਸ਼ੇਅਰ ਜ਼ਰੂਰ ਅੱਗੇ ਕਰ ਦਿਓ ਤਾਂ ਕਿ ਜਾਣਕਾਰੀ ਅੱਗੇ ਪਹੁੰਚਦੀ ਹੋਵੇ। ਤੇ ਕੱਲ ਨੂੰ ਇੱਕ ਨਵੇਂ ਮਹਿਮਾਨ ਦੇ ਨਾਲ ਫੇਰ ਮਿਲਾਂਗੇ। ਤਦ ਤੱਕ ਦੇ ਲਈ ਘੁੰਮਣ ਸਾਹਿਬ ਤੁਹਾਨੂੰ ਔਰ ਸਾਡੇ ਪਿਆਰੇ ਪਿਆਰੇ ਦਰਸ਼ਕਾਂ ਨੂੰ ਮੈਂ ਫਤਿਹ ਅਰਜ ਕਰਦੇ ਹਾਂ, ਤੇ ਸਾਡੇ ਦਰਸ਼ਕਾਂ ਦੇ ਵੱਲੋਂ ਵੀ ਤੁਹਾਨੂੰ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।